पाल भोआ जिहड़े आ ये सबका MLA और प्लस ये कह सकते तुसी कि बहुत ही जिदा कह रही है ना बेहुदा किरदार रखने वाले। जगराते का प्रोग्राम सी जी प्रोग्राम चलते इन्होंने नौजवान दे थप्पड़ जड़ दिता ते मुड़ के शरिया मुकर गए कहते कि मैनू मंदा बोलता सी और वीडियो च सारा कुछ रिकॉर्ड होया सीगा। हारन तो पिटिया सीगा ਉਹ मैं ते लाल नीले पा के जिद्दां ਉਹ ਕਹਿੰਦੇ ਹੁੰਦੇ ना मिंटू जी आवाज बहुत ज्यादा कट हो रही है। हाँ जी हाँ ਹੁਣ ਦੱਸਿਓ। हाँ जी मैनू लगदा ਮੈਨੂੰ ਨਾ ਵਿੱਚ ਕਿਸੇ ਦੀ ਹਾਂਜੀ ਕਿਸੇ ਦੀ ਕਾਲ ਆ ਗਈ। ठीक है जी जे जे तुसी इस खबर नु शुरू तो कर दिओ भोआ दी नु क्योंकि आवाज बहुत ज्यादा कट रही सीगी जी। ਭੋਆ ਨੂੰ ਆਪਾਂ ਪੂਰਾ ਟਾਈਮ ਦੇ ਦਿੰਦੇ ਕੋਈ ਚੱਕਰ ਨਹੀਂ ਹੈਗਾ ਜੀ। ਦਰਅਸਲ ਕੀ ਹੈ ਕਿ ਮੈਂ ਭੁੱਲ ਗਿਆ ਫਲਾਈਟ ਮੋਡ ਤੇ ਲਾਉਣਾ ਫੋਨ ਮੈਂ ਕਿ ਮਾਤਾ ਯਾਦ ਚੁੱਕਿਆ। ਅੱਛਾ ਦੇਖੋ ਗੱਲ ਕੀ ਹੈ ਕਿ ਜਿਹੜਾ ਜੋਗਿੰਦਰਪਾਲ ਆ ਮੈਂ ਕਿਹਾ ਕਿ ਇਹ ਬੰਦਾ ਕਲੇਸੀ ਆ ਜੀ ਜਿਵੇਂ ਪਿੰਡਾਂ 'ਚ ਨਹੀਂ ਹੁੰਦੇ ਤੇ ਕੁਝ ਬੰਦੇ ਉਹਨਾਂ ਦਾ ਨਾਂ ਹੀ ਰੱਖਿਆ ਹੁੰਦਾ ਕਲੇਸੀ। ਇਹ ਕਲੇਸੀ ਆ। ਇੱਕ ਵਾਰੀ ਜਗਰਾਤੇ ਦਾ ਪ੍ਰੋਗਰਾਮ ਹੁੰਦਿਆ ਸੀ ਇਹਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਇੱਕ ਨੌਜਵਾਨ ਦੇ ਥਾੜ ਥੱਪੜ ਜੜ ਦਿੱਤੇ ਤੇ ਮੁੜ ਕੇ ਆਂਦਾ ਮੈਨੂੰ ਮੰਦਾ ਬੋਲਦਾ ਸੀਗਾ। ਬੰਦਾ ਪੁੱਛੇ ਵੀ ਜੇ ਮੰਦਾ ਵੀ ਕੋਈ ਬੋਲਦਾ ਸੀਗਾ ਤੂੰ ਥੱਪੜ ਮਾਰੇ ਤੈਨੂੰ ਇਹ ਲਾਇਸੈਂਸ ਕਿਹਨੇ ਬਣਾ ਕੇ ਦਿੱਤਾ। ਅੱਛਾ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਹਾਰਨ ਤੋਂ ਬਾਅਦ ਕਹਿਣ ਡਿਆ ਸੀਗਾ ਮੈਂ ਤੇ ਲਾਲ ਸੂਟ ਪਾ ਕੇ ਮਤਲਬ ਕਿ ਜਿੱਦਾਂ ਕਰੀਏ ਨਾ ਵੀ ਤਿਆਗ ਹੀ ਕਰ ਦੇਣਾ ਸਾਰੀ ਦੁਨੀਆ ਦਾ। ਲਓ ਜੀ ਮਤਲਬ ਦੁਨੀਆ ਖਤਮ ਲੋਕੀ ਕਹਿੰਦੇ ਸੀ ਵੀ ਆਹੋ ਦੁਨੀਆ ਖਤਮ ਹੈ ਹੁਣ ਮਾਇਨੇ ਵਾਲਾ ਧੰਦਾ ਜੋ ਖਤਮ ਹੋ ਜਾਣਾ ਹੁਣ ਚਿੱਟੇ ਪੈਣਗੇ। ਅੱਛਾ ਦੇਖੋ ਗੱਲ ਕੀ ਆ ਕਿ ਰਾਜਕਰਮਵੀਰ ਸਿੰਘ ਜੀ ਇਹ ਜੇ ਸਰਕਾਰ ਅੱਛੀ ਹੁੰਦੀ ਨਾ ਇਸ ਵਿਧਾਇਕ ਤੇ ਪਹਿਲਾਂ ਹੀ ਮਾਮਲਾ ਦਰਜ ਹੋ ਜਾਣਾ ਸੀ। ਮੈਨੂੰ ਯਾਦ ਆ ਤਕਰੀਬਨ ਲਾ ਲਓ ਕੋਈ ਜਦੋਂ ਸਰਕਾਰ ਚੱਲੀ ਕੋਈ 2 ਸਾਲ ਮਿਡ ਡੇ ਦੇ ਵਿੱਚ ਨਾ ਇਹਨਾਂ ਦਾ ਇੱਕ ਬੰਦਾ ਜਿਹੜਾ ਇਹਦਾ ਨਜ਼ਦੀਕੀ ਸੀਗਾ ਇਸ ਸਾਬਕਾ MLA ਦਾ ਉਹਨੂੰ ਨਾਮਜ਼ਦ ਕਰਕੇ ਇਹਨਾਂ ਨੇ ਅਰੈਸਟ ਕਰ ਲਿਆ ਸੀ ਤੇ ਸਾਰਾ ਇਲਾਕਾ ਕਹਿੰਦਾ ਸੀਗਾ ਜੇ ਇਹ ਅਰੈਸਟ ਹੋ ਗਿਆ ਨਾ ਤਾਂ ਸਮਝ ਲਓ MLA ਵੀ ਅਰੈਸਟ ਹੋ ਗਿਆ। ਉਸ ਟਾਈਮ ਨਹੀਂ ਤੁਹਾਨੂੰ ਪਤਾ ਇਹਨਾਂ ਦਾ ਇੱਕ MLA ਜਿਹੜਾ ਮੋਗੇ ਏਰੀਏ ਦੇ ਵਿੱਚੋਂ ਉਹ ਹੋਰ ਘਿਰ ਗਿਆ ਸੀਗਾ ਜੁਰਮਾਨਾ ਤੱਕ ਵੀ ਹੋ ਗਿਆ। ਪਰ ਉਦੋਂ ਸਰਕਾਰ ਇੱਕ ਐਸੀ ਸਰਕਾਰ ਸੀਗੀ ਕਿ ਜਿਹੜੀ ਮਤਲਬ ਕਹਿ ਸਕਦੇ ਤੁਸੀਂ ਕਿ ਟਾਈਮ ਪਾਸ ਸਰਕਾਰ ਸੀਗੀ। ਹੁਣ ਘੱਟੋ ਘੱਟ ਦੇਖੋ ਮਾਨ ਸਰਕਾਰ ਦੀ ਆਲੋਚਨਾ ਆਪਾਂ ਕਰਨੇ ਆ ਔਰ ਕਰਦੇ ਰਹਾਂਗੇ ਕਿਉਂਕਿ ਸਰਕਾਰਾਂ ਦੀ ਆਲੋਚਨਾ ਹੁੰਦੀ ਰਹਿਣੀ ਚਾਹੀਦੀ ਆ ਤਦੇ ਹੀ ਡੈਮੋਕ੍ਰੇਸੀ ਕਿਸੇ ਵੀ ਮੁਲਕ ਦੀ ਮਜ਼ਬੂਤ ਰਹਿੰਦੀ ਆ। ਪਰ ਇਹਨਾਂ ਨੇ ਜਿਹੜਾ ਆਹ ਕੰਮ ਕੀਤਾ ਹੈ ਨਾ ਮੈਂ ਕਹਿੰਦਾ ਕਿ ਜੇ ਇਹਨਾਂ ਨੇ ਇਹ ਕੰਮ ਜਾਰੀ ਰੱਖਿਆ ਹਾਂ ਨਜਾਇਜ਼ ਨਾ ਕਿਸੇ ਨਾਲ ਕਰ ਜੇ ਇਹਨਾਂ ਨੇ ਜਾਇਜ਼ ਐ ਕਰਦੇ ਰਹੇ ਮਤਲਬ ਜਾਇਜ਼ ਤੋਂ ਭਾਵ ਕੀ ਹੈ ਕਿ ਜਿਹੜਾ ਵੀ ਬੰਦਾ ਕਰਪਟ ਰਿਹਾ ਉਹਨੂੰ ਚੁੱਕ ਕੇ ਅੰਦਰ ਸੁੱਟਣ ਉਹਦਾ ਟਰਾਇਲ ਕਰਨ ਉਸ ਤੋਂ ਬਾਅਦ ਉਹਨੂੰ ਸਜ਼ਾ ਦਵਾ ਦੇਣ ਜੋ ਵੀ ਉਹਨੇ ਕੀਤਾ ਜਨਤਕ ਹੋ ਜਾਵੇ ਤਾਂ ਆਉਣ ਵਾਲੇ ਸਮੇਂ 'ਚ ਇੱਕ ਡਰ ਪੈਦਾ ਹੋ ਜਾਏਗਾ ਜਿਹੜਾ ਕਿ ਅੱਗੇ ਚੱਕਿਆ ਗਿਆ ਸੀਗਾ। ਅੱਗੇ ਕੀ ਸੀਗਾ ਕਿ ਹਾਂ ਬਾਈ ਚੱਕ ਦਿਓ ਫੱਟੇ ਕੋਈ ਗੱਲ ਨਹੀਂ ਫਲਾਣਾ ਹੀ ਆਏਗਾ ਤੇ ਉਹ ਸਾਡੇ ਤੋਂ ਵੀ ਵੱਡਾ ਝੂਠ ਆ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਵੀਂ ਪਿਰਤ ਹੈ ਜੋ ਇਹ ਕਰ ਰਹੇ ਆ। ਬਾਕੀ ਠੀਕ ਹੈ ਪਾਲਿਸੀਆਂ ਨੂੰ ਲੈ ਕੇ ਆਪਾਂ ਫੈਸਲਿਆਂ ਨੂੰ ਲੈ ਕੇ ਆਲੋਚਨਾ ਕਰਦੇ ਰਹਿੰਦੇ ਆ ਪਰ ਇਹ ਜਿਹੜੇ ਬੰਦੇ ਆ ਹਾਲੇ ਤਾਂ ਤੁਸੀਂ ਦੇਖੋ ਕਿ ਨੰਬਰ ਕਈਆਂ ਦੇ ਲੱਗਣ ਸ਼ਰਾਬ ਵਾਲਿਆਂ ਦੇ ਲੱਗਣਗੇ ਬਥੇਰਿਆਂ ਦੇ ਲੱਗਣਗੇ ਨੰਬਰ ਜੇ ਲਾਈ ਤੁਰੇ ਆਏ। ਪਰ ਇਸ ਤਰ੍ਹਾਂ ਠੀਕ ਹੈ ਬਦਲਾਖੋਰੀ ਨਾ ਹੋਵੇ। ਜਿਹੜੇ ਬੰਦਿਆਂ ਨੇ ਉਸ ਟਾਈਮ ਪੰਜਾਬ ਨੂੰ ਨਿਚੋੜਿਆ ਜਿਹੜੇ ਬੰਦਿਆਂ ਨੇ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਚੱਕਿਆ ਜੇ ਉਹਨਾਂ ਤੇ ਕਾਰਵਾਈ ਹੁੰਦੀ ਆ ਤੇ ਨਾ ਸਿਰਫ ਚਲੋ ਠੀਕ ਆ ਪਾਰਟੀਆਂ ਮਾਈਲੇਜ ਲੈਂਦੀਆਂ ਨੇ ਮਾਈਲੇਜ ਤਾਂ ਠੀਕ ਹੈ ਸਰਕਾਰ ਨੂੰ ਮਿਲੇਗੀ ਬਟ ਇਹਦੇ 'ਚ ਇਹ ਹੈ ਕਿ ਇੱਕ ਡਰ ਜ਼ਰੂਰ ਪੈਦਾ ਹੋਏਗਾ ਕਿ ਹੋ ਸਕਦਾ ਬਈ ਉਹ ਰਵਾਇਤੀਆਂ ਤੋਂ ਛੱਡ ਕੇ ਕੋਈ ਤੀਜਾ ਆ ਜਾਵੇ ਤੀਜੇ ਨੂੰ ਵੀ ਛੱਡ ਕੇ ਕੋਈ ਚੌਥਾ ਆ ਜਾਵੇ ਤੇ ਕੱਲ ਨੂੰ ਜੇਲ੍ਹ ਦਾ ਭੁਗਤ ਨਹੀਂ ਪੈ ਜਾਵੇ। ਇਹ ਡਰ ਪੈ ਰਿਹਾ ਇਹ ਇੱਕ ਨਵੀਂ ਗੱਲ ਜੀ ਜੀ ਬਿਲਕੁਲ ਲੋਕ ਇਹੀ ਆਸਾਂ ਉਮੀਦਾਂ ਦੇ ਨਾਲ ਇਹਨਾਂ ਦੀਆਂ ਸਰਕਾਰਾਂ ਬਣਾਈਆਂ ਸੋ ਜੇ ਲੋਕਾਂ ਲਈ ਕੰਮ ਕਰਦੇ ਰਹਿਣ ਤਾਂ ਚੰਗੇ ਰਹਿਣਗੇ ਨਹੀਂ ਤਾਂ ਫਿਰ ਆਲੋਚਨਾ ਜਿੱਦਾਂ ਤੁਸੀਂ ਕਿਹਾ ਵੀ ਉਹ ਤਾਂ ਹੁੰਦੀ ਹੋਈ ਰਹਿਣੀ ਆ। ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਉੱਤੇ SGPC ਵੱਲੋਂ ਸਖਤ ਇਤਰਾਜ਼ ਹੋਣਾ ਵੀ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ। ਪੈਰੋਲ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਕਿਸ ਤਰ੍ਹਾਂ ਇਹਨਾਂ ਨੇ ਖੇਡ ਸ਼ੁਰੂ ਕਰ ਦਿੱਤਾ। ਵੈਸੇ ਤੇ ਜਦੋਂ ਇਹਨਾਂ ਨੇ ਮੈਡੀਕਲ ਸੈਰ ਸਪਾਟਾ ਕਰਵਾਇਆ ਸੀਗਾ ਨਾ ਇਸ ਡੇਰਾ ਮੁਖੀ ਦਾ
ਜਾਂ ਕਹਿ ਲਓ ਕਿ ਜਿਹੜਾ ਬਲਾਤਕਾਰੀ ਹੈ, ਤਾਂ ਉਸ ਟਾਈਮ ਹੀ ਅਸੀਂ ਆਖ ਦਿੱਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੱਕੇ ਤੌਰ ਤੇ ਪੈਰੋਲ ਆਏਗਾ। ਕਿਉਂ? ਕਿਉਂਕਿ ਇਹ ਹੁੰਦੇ ਨੇ ਗਰਾਊਂਡਸ, ਔਰ ਉਹ ਗਰਾਊਂਡਸ ਤੁਸੀਂ ਵੇਖਿਆ ਹੋਣਾ ਕਿ ਹਾਈ ਕੋਰਟ 'ਚ ਜਦੋਂ ਚੈਲੰਜ ਹੋਈ ਇਹਦੀ ਪਿਛਲੀ ਫਰਲੋ ਤੇ ਜਦੋਂ ਪਰਲੋ ਆਈ ਸੀ, ਤਾਂ ਹਾਈ ਕੋਰਟ ਨੇ ਇਹਨੂੰ ਹਾਰਡ ਕੋਰ ਕ੍ਰਿਮੀਨਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀਗਾ, ਕਿਉਂਕਿ ਸਰਕਾਰ ਨੇ ਜਾ ਕੇ ਐਸਾ ਰਿਕਾਰਡ ਪੇਸ਼ ਕੀਤਾ। ਤਾਂ ਉਸੇ ਵੇਲੇ ਹੀ ਮੋਹਰ ਲੱਗ ਗਈ ਸੀਗੀ ਕਿ ਆਉਣ ਵਾਲੇ ਸਮੇਂ ਵਾਸਤੇ ਰਾਹ ਪੱਧਰਾ ਹੋ ਗਿਆ। ਤਾਂ ਜ਼ਰਾ ਜੀ ਗੱਲ ਹੈ ਕਿ ਫਿਰ ਜਦੋਂ ਇਸ ਤਰ੍ਹਾਂ ਰਾਹ ਪੱਧਰਾ ਹੋ ਜਾਂਦਾ ਤਾਂ ਜੇਲ੍ਹ ਮੈਨੂਅਲ ਇਹ ਕਹਿੰਦਾ ਕਿ ਤੁਸੀਂ 4-5 ਮਹੀਨਿਆਂ ਬਾਅਦ ਫਿਰ ਛੁੱਟੀ ਤੋਰ ਸਕਦੇ ਹੋ। ਤਾਂ ਇਹਦਾ ਹੁਣ ਪੱਕਾ ਹੀ ਗੇੜਾ ਲੱਗੇਗਾ ਜਦੋਂ ਤੱਕ ਭਾਜਪਾ ਨਹੀਂ ਚਾਹੁੰਦੀ। ਮਤਲਬ ਕਿ ਫਰਜ਼ ਕਰੋ ਭਾਜਪਾ ਦੀ ਕੋਈ ਨਾਰਾਜ਼ਗੀ ਹੋ ਜਾਂਦੀ ਹੈ ਸਾਡੇ ਨਾਲ, ਸੋਹਣੀ ਨਾਰਾਜ਼ਗੀ ਤੇ ਨਹੀਂ, ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ, ਮਤਲਬ ਕਿ ਜੇ ਤਾਂ ਕੋਈ ਨਾਰਾਜ਼ਗੀ ਹੋ ਜਾਂਦੀ ਤੇ ਗੱਲ ਵੱਖਰੀ ਆ, ਨਹੀਂ ਤਾਂ ਰੈਗੂਲਰ ਇਹ ਜਿਹੜੀ ਇਹਦੀ ਪਰੋਲ ਆ ਜਾਂ ਜਿਹੜੀ ਇਹਦੀ ਫਰਲੋ ਹੋਏਗੀ ਉਹ ਮਿਲਦੀ ਰਹੇਗੀ। ਕਿਉਂ? ਕਿਉਂਕਿ ਹਾਈ ਕੋਰਟ ਦੇ ਵਿੱਚ ਜਦੋਂ ਚੈਲੰਜ ਕੀਤੀ ਗਈ ਫਰਲੋ, ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀਗਾ ਕਿ ਹਾਰਡਕੋਰ ਮੁਜਰਮ ਨਹੀਂ ਹੈ। ਹੁਣ ਹਾਰਡਕੋਰ ਮੁਜਰਮ ਦੀ ਪਰਿਭਾਸ਼ਾ ਵੀ ਮੈਂ ਤੇ ਜੁਡੀਸ਼ਰੀ ਨੂੰ ਕਹਾਂਗਾ ਕਿ ਸਾਨੂੰ ਮਾੜੀ ਜਿਹੀ ਤੈਅ ਕਰਕੇ ਦੱਸ ਦਿਓ ਕਿ ਹਾਰਡਕੋਰ ਮੁਜਰਮ ਕਿਹੜਾ ਹੁੰਦਾ ਹੈ। ਬਲਾਤਕਾਰੀ ਹੈ, ਮਰਡਰ ਦਾ ਮਾਮਲਾ ਜਿਹੜਾ ਸੀਗਾ ਉਹ ਚੱਲਿਆ, ਸਾਬਤ ਹੋਇਆ, ਸਜ਼ਾ ਹੋਈ। ਇਸ ਤੋਂ ਇਲਾਵਾ ਆਪਣੇ ਹੀ ਜਿਹੜੇ ਇਹਨਾਂ ਦੇ ਸਾਧੂ ਸੀਗੇ ਉਹਨਾਂ ਦੇ ਅੰਡਕੋਸ਼ ਕੱਢਣ ਦਾ ਦੋਸ਼ ਹੈ, ਉਹ ਕੇਸ ਪੈਂਡਿੰਗ ਪਿਆ। ਤਾਂ ਹਾਰਡਕੋਰ ਕ੍ਰਿਮੀਨਲ ਕਿਹੜਾ ਹੋਏਗਾ? ਇਹਦੀ ਵਿਆਖਿਆ ਬੜੀ ਔਖੀ ਹੈ ਇਸ ਟਾਈਮ। ਤਾਂ ਖੈਰ ਦੇਖੋ, ਜਿਹੜਾ ਕੁਛ ਇਹ ਚੱਲਦਾ ਪਿਆ ਇਹ ਸਾਰਾ ਕੁਛ ਰਾਜਨੀਤੀ ਤੋਂ ਪ੍ਰੇਰਿਤ ਆ। ਜਿਸ ਦਿਨ ਇਹ 10 ਸੈਕਿੰਡ ਲਈ ਵੀਡੀਓ ਤੇ ਆਇਆ ਸੀਗਾ ਇੱਕ ਹਸਪਤਾਲ ਦੇ ਵਿੱਚ ਆਪਦੀ ਮਾਤਾ ਦਾ ਪਤਾ ਲੈਣ, ਮੈਂ ਉਸੇ ਦਿਨ ਸਵਾਲ ਚੁੱਕਿਆ ਸੀਗਾ ਕਿ ਸਾਡੇ ਪੱਤਰਕਾਰ ਤੇ ਕੈਮਰੇ ਚੁੱਕ ਕੇ ਇਹਦੀ ਦਾੜੀ ਚੈੱਕ ਕਰਦੇ ਪਏ ਸੀਗੇ ਕਿ ਨਹੀਂ ਜੀ ਉਹਦੀ ਦਾੜੀ ਚਿੱਟੀ ਹੋ ਚੁੱਕੀ ਆ, ਫਲਾਂ ਧਮਕਾ। ਮੈਂ ਕਿਹਾ ਦੇਖ ਲਓ 10 ਸੈਕਿੰਡ ਦੀ ਉਹ ਜਿਹੜੀ ਵੀਡੀਓ ਸੀਗੀ ਰਾਜਕਰਨਵੀਰ ਸਿੰਘ ਜੀ, ਉਹ ਅਸਲ ਦੇ ਵਿੱਚ ਝਲਕਾਰਾ ਸੀ। ਉਹਨਾਂ ਨੇ ਵੇਖਿਆ ਕਿ ਕੀ ਪ੍ਰਤੀਕਰਮ ਆ, ਤਾਂ ਉੱਥੇ ਪ੍ਰਤੀਕਰਮ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਦਾੜੀ ਮੁੱਛਾ ਚੁਲਝਿਆ ਪਿਆ ਸੀਗਾ। ਸੋ ਇਸ ਕਰਕੇ ਬਾਅਦ ਦੇ ਵਿੱਚ ਉਹ ਸਾਰਾ ਕੁਝ ਆਪਣਾ ਜਿਹੜਾ ਉਹ ਸੈੱਟ ਕਰ ਗਏ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਿੱਧੇ ਤੌਰ ਤੇ ਵਿਤਕਰਾ ਹੈ ਕਿ ਮੰਨ ਲਓ ਕਿਸੇ ਬੰਦੀ ਸਿੰਘ ਦੀ ਮਾਂ ਦਾ ਜਾਂ ਬਾਪ ਦਾ ਇੰਤਕਾਲ ਹੋ ਜਾਂਦਾ ਹੈ, ਤਾਂ ਉਹਨੂੰ ਜੇ ਪੈਰੋਲ ਮਿਲਦੀ ਹੈ ਤਾਂ ਕੁਛ ਮਿੰਟ ਵਾਸਤੇ, ਔਰ ਉਹ ਵੀ ਹੱਥ ਕੜੀ ਚ ਲਿਜਾਇਆ ਜਾਊਗਾ, ਹੱਥ ਕੜੀ ਚ ਲਿਜਾਇਆ ਜਾਊਗਾ। ਪਰ ਦੂਸਰੇ ਪਾਸੇ ਜਿਹੜੇ ਬੰਦੇ ਨੇ ਕੁਛ ਵੀ ਸਜ਼ਾ ਨਹੀਂ ਕੱਟੀ, ਆਦੇ ਇੰਨੀ ਵੱਡੀ ਸਜ਼ਾ ਦੀ ਕਿ ਇਹਨੇ ਤੇ ਹਾਲੇ ਚੌਥਾ ਹਿੱਸਾ ਵੀ ਨਹੀਂ ਕੱਟਿਆ, ਤੇ ਉਹ 25-25 ਸਾਲ ਤੋਂ ਬੰਦ ਨੇ, 30 ਸਾਲ ਤੋਂ ਬੰਦ ਨੇ। ਉਹਨਾਂ ਲਈ ਇੱਕ ਵੱਖਰੀ ਕਿਸਮ ਦਾ ਕ੍ਰਾਈਟੇਰੀਆ ਰੱਖ ਦਿੱਤਾ ਗਿਆ, ਔਰ ਦੂਜੇ ਪਾਸੇ ਇਹਨੂੰ ਹਾਰਡਕੋਰ ਕ੍ਰਿਮੀਨਲ ਮੰਨਣ ਤੋਂ ਇਨਕਾਰ ਹੈ। तो बड़ी अजीबोगरीब जी गल है। और सीधे तौर पे देखो, मैं कहूंगा कि इस देश के संविधान दे नाल सब तो वड्डा खिलवाड़ी बंदा कर रहा है, ना सिर्फ आस्था नूं भुना रहा। मैं प्रेमियां नूं कदे गलत नहीं कहता, क्योंकि जिहड़ा बंदा आस्तिक हुंदा है ओहदी आस्था पत्थर च भी हो जाती है, ओहदे लई भी कुर्बान हो जाए। पर गल यह है कि उस आस्था का मुल पाउण वाला बंदा कौन? अच्छा, चोण ज़ाब्ते दे दौरान ये बंदा छुट्टी आ जाता है, ये छुट्टी आ जाता है, सारा फैसला डेरा कर लेता है, चोण कमीशन कख नहीं कर सकता, क्योंकि उते आप बैठो कहते मैं तो कुछ भी नहीं कर रहा। साडी एक अपनी जिहड़ी है वो कमेटी है, सियासी कमेटी जिहनूं कहंदे, सियासी विंग। तो वेख लो की है, शरेआम जो साडा कानून है, जो साडा कायदा है, उन्होंने अगले लंघ के तुरे जाते। तो मैं तो कहूंगा कि ये तो बंदा भाई बहुत ज्यादा पहुंचा होया बंदा है इस टाइम। खैर देखो अगे 2024 आ अगा, फिर जे देखिए तो हरियाणा का इलेक्शन भी आना है, तो इस लिहाज के नाल ये रेगुलर पैरोल जिहड़ी आ वो जारी रहूगी, कोई चक्कर नहीं है। जी जी। अगली मिंटू जी ਆਪਾਂ ਗੱਲ ਕਰੀਏ ਤਾਂ ਸੀਐਮ ਜਿਹੜੇ ਮਾਨ ਨੇ, ਮੁੱਖ ਮੰਤਰੀ ਮਾਨ, ਉਹਨਾਂ ਦੇ ਸਪੇਨ ਵਾਲੇ ਬਿਆਨ ਦੇ ਉੱਤੇ ਭੜਕੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਸਵਾਲ ਵੀ ਪੁੱਛ ਲਿਆ ਉਹਨਾਂ ਨੇ। ਨਹੀਂ ਇੱਕ ਹੋਰ ਉਮੀਦਵਾਰ ਵੀ ਜਵਾਬ ਦੇ ਰਿਹਾ ਸੀ, ਉਹ ਸੀਗਾ ਸਿਮਰਨਜੀਤ ਸਿੰਘ ਮਾਨ। ਉਹਨੇ ਕਿਹਾ ਕਿ ਦੇਖੋ ਤਲਵਾਰ ਜਿਹੜੀ ਹੈ ਨਾ
ਮਤਲਬ ਕਿ ਇਹਨਾਂ ਨੇ ਕਿਹਾ ਸੀਗਾ, ਤੁਹਾਨੂੰ ਯਾਦ ਹੋਣਾ, ਕਿ ਇਹਦਾ ਚੋਣ ਨਿਸ਼ਾਨ ਬਾਲਟੀ ਹੈ ਤੇ ਤਲਵਾਰ ਚੱਕੀ ਫਿਰਦੇ ਆ। ਅਸੀਂ ਨੌਜਵਾਨਾਂ ਨੂੰ ਕਹਿੰਦੇ ਪਿਆਰ ਦਿੰਦੇ ਆ ਤੇ ਕਹਿੰਦੇ ਕਿ ਇਧਰਲੇ ਪਾਸੇ ਆ ਜਾਓ ਤਲਵਾਰ ਦੇਣ ਲਈ। ਮਤਲਬ ਕਿ ਭਗਵੰਤ ਮਾਨ ਨੇ ਇੱਕ ਹੱਲਾ ਬੋਲਿਆ, ਸ਼ਬਦੀ ਹੱਲਾ ਸੀਗਾ ਉਹ, ਤਾਂ ਉਹਦਾ ਪ੍ਰਤੀਕਰਮ ਵੀ ਦਿੱਤਾ ਸਿਮਰਨਜੀਤ ਸਿੰਘ ਮਾਨ ਨੇ। ਉਹਨਾਂ ਕਿਹਾ ਕਿ ਮੈਂ ਗੁਲਾਮੀ ਨਹੀਂ ਮੰਨਦਾ, ਮੈਂ ਆਜ਼ਾਦ ਹਾਂ, ਇਸ ਕਰਕੇ ਕਿਰਪਾਨ ਰੱਖਦਾ। ਤਾਂ ਖੈਰ ਦੂਜੇ ਪਾਸੇ ਇਹਨਾਂ ਦਾ ਇੱਕ ਵੱਡਾ ਬਿਆਨ ਆਇਆ ਸੀ, ਜਿਹੜਾ ਮੇਰੇ ਖਿਆਲ ਦੇ ਨਾਲ ਬਹੁਤ ਹੀ ਲੋ ਲੈਵਲ ਦਾ ਸੀਗਾ। ਇਹਨਾਂ ਨੇ ਜਿਹੜੀ ਗੱਲ ਕਹੀ, ਮਤਲਬ ਕਿ ਤੁਸੀਂ ਦੇਖਿਆ ਹੋਣਾ ਕਿ ਭਾਜਪਾ ਦੇ ਇਸ ਕੈਂਡੀਡੇਟ ਨੇ, ਕੇਵਲ ਸਿੰਘ ਢਿੱਲੋਂ ਨੇ, ਇੱਕ ਏਅਰਪੋਰਟ ਦਾ ਮੁੱਦਾ ਚੁੱਕਿਆ ਸੀਗਾ ਕਿ ਸੰਗਰੂਰ ਦੇ ਵਿੱਚ ਏਅਰਪੋਰਟ ਬਣਾਵਾਂਗੇ। ਤੇ ਸਾਡੇ ਵਰਗਿਆਂ ਨੇ ਵੀ ਕਿਹਾ ਸੀਗਾ ਕਿ ਬਿਲਕੁਲ ਜੇ ਅੱਜ ਸੰਗਰੂਰ 'ਚ ਏਅਰਪੋਰਟ ਬਣ ਸਕਦਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਇਹ ਵੀ ਦਾਅਵਾ ਕੀਤਾ ਜਾ ਸਕਦਾ ਹੈ ਕਿ ਬਾਈ ਤੁਸੀਂ ਸਾਨੂੰ ਸਰਪੰਚ ਬਣਾ ਦਿਓ, ਫਿਰ ਨਹੀਂ ਤੇ ਆਪਾਂ ਮੈਟਰੋ ਚਲਾ ਦਿਆਂਗੇ ਪਿੰਡਾਂ ਦੇ ਵਿੱਚ। ਹੋ ਸਕਦਾ, ਪੋਸੀਬਿਲਿਟੀ ਹੈ। ਅੱਛਾ, ਪਰ ਚਲੋ ਇਹ ਤਾਂ ਮਜ਼ਾਕੀਆ ਗੱਲਾਂ ਹੁੰਦੀਆਂ ਨੇ, ਇਹ ਤਾਂ ਚਲੋ ਠੀਕ ਹੈ, ਲਾਈਟ ਮੂਡ ਦੀਆਂ ਗੱਲਾਂ ਹੁੰਦੀਆਂ ਨੇ। ਇਹਨਾਂ ਨੇ ਯਾਨੀ ਮਾਨ ਸਾਹਿਬ ਨੇ ਜਿਹੜੀ ਗੱਲ ਕਹੀ, ਇਹ ਕਹਿੰਦੇ ਕਿ ਜੀ ਦੇਖੋ ਇਹ ਏਅਰਪੋਰਟ ਦੀ ਗੱਲ ਕਰਦੇ ਆ, ਸਾਡੇ ਕੋਲ ਤੇ ਬੱਸ 'ਚ ਚੜ੍ਹਨ ਜੋਗੇ ਵੀ ਪੈਸੇ ਹੈ ਨਹੀਂ। ਪਹਿਲੀ ਗੱਲ ਤੇ ਕਿ ਤੁਸੀਂ ਆਪਣੇ ਲੋਕਾਂ ਨੂੰ ਕਹਿ ਰਹੇ ਹੋ, ਤੁਸੀਂ ਆਪ ਖੁਦ ਲਗਜ਼ਰੀ ਗੱਡੀਆਂ 'ਚ ਘੁੰਮ ਰਹੇ ਹੋ, ਲੋਕਾਂ ਨੂੰ ਕਹਿ ਰਹੇ ਹੋ ਕਿ ਸਾਡੇ ਕੋਲ ਪੈਸੇ ਹੈ ਨਹੀਂ। ਸੰਗਰੂਰ ਦੇ ਲੋਕਾਂ ਕੋਲ ਪੈਸੇ ਨਾ ਹੋਣ ਦੀ ਕੀ ਗੱਲ ਕਰਦੀ ਯਾਰ, ਚੰਨੀ ਵਾਲਾ ਅੰਦਾਜ਼। ਤਾਂ ਖੈਰ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਸਪੇਨ ਦੇ ਵਿੱਚ ਕੇਵਲ ਢਿੱਲੋਂ ਦੇ ਦੋ ਘਰ ਆ ਜੀ। ਮਤਲਬ ਕਿ ਸਪੇਨ ਦੇ ਵਿੱਚ ਦੋ ਘਰ ਲਈ ਬੈਠਾ ਕੇਵਲ ਢਿੱਲੋਂ, ਤੇ ਸਪੇਨ ਦੇ ਵਿੱਚ ਘਰ ਤਸਕਰਾਂ ਦੇ ਹੁੰਦੇ ਆ। ਇਹ ਬਹੁਤ, ਮੈਂ ਕਹੂੰਗਾ ਕਿ ਘਟੀਆ ਬਿਆਨ ਹੈ, ਕਿਸੇ ਵੀ ਸੀਐਮ ਨੇ ਵੇਚ ਦਾ ਬਿਆਨ ਨਹੀਂ ਹੈ। ਤੁਸੀਂ ਰਾਜ ਕਰਨਵੀਰ ਸਿੰਘ ਜੀ ਚਾਹੇ ਮੈਕਸੀਕੋ ਲੈ ਲਓ, ਚਾਹੇ ਬਦਨਾਮ ਕੋਈ ਵੀ ਕੰਟਰੀ ਲੈ ਲਓ, ਚਾਹੇ ਉਹ ਖਾਨਾ ਜੰਗੀ ਚੋਲ ਜੀ ਹੋਵੇ, ਕੀ ਤੁਸੀਂ ਸਾਰੀ ਕੰਟਰੀ ਨੂੰ ਇੱਕੋ ਰੱਸੇ ਬੰਨ ਸਕਦੇ ਹੋ? ਤਾਂ ਆਹੀ ਸਵਾਲ ਜਿਹੜਾ ਕੇਵਲ ਸਿੰਘ ਢਿੱਲੋਂ ਨੇ ਇਹਨਾਂ ਨੂੰ ਕੀਤਾ ਹੈ ਕਿ ਭਾਈ ਕੋਈ ਸਾਰਾ ਮੁਲਕ ਕੀ ਤਸਕਰਾਂ ਦਾ? ਤਾਂ ਇਹ ਬਹੁਤ ਵੱਡੀ ਗੱਲ ਆ। ਦੇਖੋ ਸੀਐਮ ਦਾ ਕੀ ਆ, ਸੀਐਮ ਤੇ ਚਲੇ ਜਾਂਦਾ ਹੈ ਗੱਲਾਂ ਬਾਤਾਂ ਕਰਕੇ। ਮੈਂ ਹਾਲੇ ਵੀ ਕਹਿਣਾ ਕਿ ਭਗਵੰਤ ਸਿੰਘ ਮਾਨ 50 ਸਾਲ ਦੇ ਨੇੜੇ ਨੇ ਇਸ ਟਾਈਮ, ਰਾਜਨੀਤਿਕ ਤਜਰਬਾ ਵੀ ਉਹਨਾਂ ਦਾ ਤਕਰੀਬਨ ਲਾ ਲਓ ਕਿ 10-12 ਸਾਲ ਦਾ ਹੋ ਗਿਆ। ਉਹਨਾਂ ਨੂੰ ਹੁਣ ਕਮੇਡੀ ਛੱਡ ਦੇਣੀ ਚਾਹੀਦੀ, ਉਹਨਾਂ ਨੂੰ ਇਹ ਜੁਮਲੇਬਾਜ਼ੀ ਛੱਡ ਦੇਣੀ ਚਾਹੀਦੀ ਹੈ, ਇਸ ਤਰ੍ਹਾਂ ਰਗੜੇ ਲਾਉਣੇ ਛੱਡ ਦੇਣੇ ਚਾਹੀਦੇ ਆ। ਉਹਨਾਂ ਨੂੰ ਸਗੋਂ ਜੇ ਆਲੋਚਨਾ ਹੁੰਦੀ ਤੇ ਪਹੁੰਚਾਉਣੀ ਚਾਹੀਦੀ ਹੈ, ਜਿਹੜਾ ਉਹਨਾਂ ਦਾ ਕੰਮ ਹੈ। ਹਾਂ ਠੀਕ ਹੈ, ਵਧੀਆ ਵਿਜ਼ਨ ਰੱਖ ਕੇ ਤੁਰੇ ਜਾਣ, ਇੱਕ ਦਿਨ ਲੋਕ ਆਪੇ ਹੀ ਸਿਫਤ ਸਲਾਹਤ ਕਰਨਗੇ, ਚੰਗੇ ਕੰਮਾਂ ਦੀ ਆਪੇ ਸਿਫਤ ਸਲਾਹਤ ਕਰਨਗੇ। ਸੋ ਇਸ ਤਰ੍ਹਾਂ ਕਿਸੇ ਦੇਸ਼ ਨੂੰ ਇਹ ਕਹਿ ਦੇਣਾ ਕਿ ਸਪੇਨ ਦੇ ਵਿੱਚ ਤਸਕਰ ਕਰ ਲੈਂਦੇ ਆ, ਮੇਰੇ ਖਿਆਲ ਦੇ ਨਾਲ ਇਸ ਬਿਆਨ ਨੂੰ ਕੋਈ ਵਧੀਆ ਬੰਦਾ ਜਿਹੜਾ ਆਮ ਆਦਮੀ ਪਾਰਟੀ 'ਚ ਵੀ ਅਹੁਦੇਦਾਰ ਹੈ, ਉਹ ਵੀ ਇਹਨੂੰ ਜਾਇਜ਼ ਨਹੀਂ ਠਹਿਰਾਏਗਾ। ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਛੇਤੀ ਹੋ ਸਕਦਾ ਕੈਬਨਿਟ ਦਾ ਵਿਸਥਾਰ। ਹਾਂਜੀ ਦੇਖੋ ਤਿਆਰੀਆਂ, ਪਰ ਮੇਰੇ ਖਿਆਲ ਦੇ ਨਾਲ ਸੰਗਰੂਰ ਵਾਲਾ ਇਲੈਕਸ਼ਨ ਲੰਘੇਗਾ ਤੇ ਉਸ ਤੋਂ ਬਾਅਦ ਹੀ ਕੁਛ ਨਾ ਕੁਛ ਹੋਏਗਾ, ਕਿਉਂਕਿ ਬਜਟ ਸੈਸ਼ਨ ਹੋਣਾ ਹੈ, ਬਜਟ ਸੈਸ਼ਨ ਹੋਏਗਾ, ਬਜਟ ਪੇਸ਼ ਹੋਏਗਾ, ਉਸ ਤੋਂ ਬਾਅਦ ਹੀ ਕੈਬਨਿਟ ਦਾ ਵਿਸਤਾਰ ਹੋਏਗਾ। ਦੇਖੋ ਜਿਹੜੀਆਂ ਚਰਚਾਵਾਂ ਚੱਲਦੀਆਂ, ਕਿਉਂਕਿ ਆਪਾਂ ਸਿਰਫ ਸੰਭਾਵਨਾਵਾਂ ਤੇ ਹੀ ਗੱਲ ਕਰ ਸਕਦੇ ਹਾਂ, ਕਿਉਂਕਿ ਆਪਣੇ ਕੋਲ ਕੁਛ ਵੀ ਇਹਨਾਂ ਦੀ ਨੀਤੀ ਦਾ ਪੁਖਤਾ ਤੌਰ ਤੇ ਤਾਂ ਖਾਕਾ ਹੁੰਦਾ ਨਹੀਂ ਹੈ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਕੀ ਕਰਨਾ। ਜੇ ਹੁੰਦਾ ਤੇ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਰਾਜ ਸਭਾ ਦੇ ਵਿੱਚ ਸੱਤਾ ਜਿਹੜਾ ਹੈ ਉਹ ਕਿਹੜਾ ਹੈ। ਤਾਂ ਇਹਨਾਂ ਦਾ ਜਿਹੜਾ ਇਸ ਟਾਈਮ ਕਹਿ ਲਓ ਕਿ ਸੋਚਣ ਦਾ ਨਜ਼ਰੀਆ ਹੈ, ਵੇਖਣ ਦਾ ਦ੍ਰਿਸ਼ਟੀਕੋਣ ਹੈ ਜੀ ਸਾਨੂੰ, ਉਹ ਇਹ ਹੈ ਕਿ ਸਾਰੇ ਮੰਤਰੀਆਂ ਦਾ ਇੱਕ ਤੇ ਰਿਪੋਰਟ ਕਾਰਡ ਵੇਖਣਗੇ, ਔਰ ਸਮਝਿਆ ਜਾਂਦਾ ਹੈ ਕਿ ਕੈਬਨਿਟ ਦੇ ਵਿੱਚੋਂ ਮਾਝੇ ਚੋਂ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ, ਕਮ ਸੇ ਕਮ। ਮਤਲਬ ਕਿ ਮਾਝੇ ਦੇ ਵਿੱਚੋਂ ਜਿਹੜੇ ਮੰਤਰੀ ਆਉਂਦੇ ਨੇ ਉਹਨਾਂ ਚੋਂ ਕਿਸੇ ਇੱਕ ਦੀ ਛੁੱਟੀ ਹੋ ਸਕਦੀ ਹੈ। ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ 2 ਮੰਤਰੀ ਨਵੇਂ ਹੋ ਸਕਦੇ ਆ। ਇੱਕ ਤੇ ਅਮਨ ਅਰੋੜਾ ਦੀ ਬਹੁਤ ਜ਼ਿਆਦਾ ਚਰਚਾ ਹੈ, ਤਾਂ ਦੂਸਰੇ ਆ ਸਰਬਜੀਤ ਕੌਰ ਮਾਨੋਕੇ, ਸੀਨੀਅਰ ਵੀ ਨੇ ਜੀ, ਲਗਾਤਾਰ 2 ਵਾਰ ਜੇਤੂ ਵੀ ਨੇ, ਤੇ ਜੇ ਤੁਸੀਂ ਦੇਖੋਗੇ ਤਾਂ ਆਪੋਜੀਸ਼ਨ ਦੇ ਵਿੱਚ ਰਹਿੰਦੇ ਆ, ਇੱਕ ਅੱਛੇ ਲੀਡਰ ਹੋਣ ਦੇ ਸਬੂਤ ਵੀ ਦੇ ਚੁੱਕੇ ਨੇ। ਤਾਂ ਇਸ ਤਰ੍ਹਾਂ ਦੀ ਇੱਕ ਚਰਚਾ ਚੱਲ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਰੀਸ਼ਫਲਿੰਗ ਹੋਏਗੀ ਇਸ ਕੈਬਨਿਟ ਦੀ, ਤਾਂ ਅਰੋੜਾ ਸਾਹਿਬ ਔਰ ਬੀਬੀ ਮਾਣੂਕੇ ਇਹਨਾਂ ਦਾ ਦਾਅਵਾ ਮਜ਼ਬੂਤ ਸਮਝਿਆ ਜਾ ਰਿਹਾ। ਜੀ ਜੀ ਜੀ। ਅਗਲੀ ਗੱਲ ਦੇ ਵੱਲ ਨੂੰ ਵੀ ਵਧਦੇ ਹਾਂ ਤੇ ਸਰੋਤਿਓ ਅੱਜ ਤੁਹਾਡੀਆਂ ਕਾਲਸ ਵੀ ਲੈਣੀਆਂ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 408 272 5200।
4082725200 ਕੁਛ ਹੀ ਸਮੇਂ ਦੇ ਵਿੱਚ ਤੁਹਾਡੀਆਂ ਕਾਲਸ ਲੈਣੀਆਂ ਆਪਾਂ ਸ਼ੁਰੂ ਕਰਾਂਗੇ। ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ। ਹਾਂਜੀ ਦੇਖੋ, ਇਹ ਨਾ ਕਹਿ ਸਕਦੇ ਆਪਾਂ ਕਿ ਈਵਨਿੰਗ ਦੇ ਵਿੱਚ, ਸ਼ਾਮ ਦੇ ਵਿੱਚ ਇਹ ਖਬਰ ਆਈ ਆ ਕਿ ਇੱਕ ਗ੍ਰਿਫਤਾਰੀ ਹੋਈ ਹੈ, ਤੇ ਗ੍ਰਿਫਤਾਰੀ ਵੀ ਵੱਡੀ ਹੈ। ਮੇਰੀ ਨਜ਼ਰ ਦੇ ਵਿੱਚ ਕਾਫੀ ਵੱਡੀ ਗ੍ਰਿਫਤਾਰੀ ਹੈ, ਕਿਉਂਕਿ ਪੰਜਾਬ ਪੁਲਿਸ ਨੇ ਬਿਹਾਰ ਦੇ ਗੋਪਾਲਗੰਜ ਤੋਂ ਇਹ ਗ੍ਰਿਫਤਾਰੀ ਕੀਤੀ ਹੈ। ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਦੂਰ ਤੋਂ ਜਾ ਕੇ ਗ੍ਰਿਫਤਾਰੀ ਹੋਈ ਆ। ਔਰ ਜਿਹੜਾ ਗ੍ਰਿਫਤਾਰ ਸ਼ਖਸ ਹੋਇਆ ਉਹਦਾ ਨਾਮ ਹੈ ਮੁਹੰਮਦ ਰਾਜ਼ਾ ਹੁਸੈਨ। ਇਹਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਇਹ ਨਹੀਂ ਪਤਾ ਲੱਗ ਰਿਹਾ, ਕਿਉਂਕਿ ਦੇਖੋ ਪੁਸ਼ਟੀ ਨਹੀਂ ਕਰ ਰਹੀ ਹਾਲੇ ਪੁਲਿਸ। ਇਹ ਪੁਸ਼ਟੀ ਹੋਏਗੀ ਤਾਂ ਪਤਾ ਲੱਗੇਗਾ। ਕੁਛ ਮੀਡੀਆ ਆਊਟਲੈਟ ਜਿਹੜੇ ਆ ਉਹ ਇਸ ਨਿਊਜ਼ ਨੂੰ ਫਲੈਸ਼ ਕਰ ਚੁੱਕੇ ਆ, ਦੱਸ ਚੁੱਕੇ ਆ, ਬੋਰ ਲਾ ਚੁੱਕੇ ਆ ਕਿ ਵਾਕਿਆ ਅਰੈਸਟ ਜਿਹੜੀ ਆ ਹੋ ਗਈ ਆ। ਔਰ ਜੇ ਇਹ ਅਰੈਸਟ ਬਿਹਾਰ ਦੇ ਵਿੱਚੋਂ ਹੁੰਦੀ ਆ, ਦੇਖੋ ਰਾਜ ਕਰਨਵੀਰ ਸਿੰਘ ਦੀ ਇੱਕ ਚਰਚਾ ਇਹ ਵੀ ਹੈ ਕਿ ਇਹ ਜਿਹੜੇ ਸ਼ੂਟਰ ਸੀਗੇ ਨਾ ਸਿਰਫ ਇਹ ਬਾਹਰੀ ਸੀਗੇ, ਬਲਕਿ ਇਹਨਾਂ ਨੇ ਕੁਝ ਸਮਾਂ, ਮਤਲਬ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਿਹੜਾ ਸਮਾਂ ਸੀ ਉਹ ਪੰਜਾਬ 'ਚ ਨਹੀਂ ਬਲਕਿ ਯੂਕੇ ਦੇ ਵਿੱਚ ਬਿਤਾਇਆ। ਹੁਣ ਤੁਸੀਂ ਕਹੋਗੇ ਯੂਕੇ, ਉੱਤਰਾਖੰਡ ਦੇ ਵਿੱਚ ਬਿਤਾਇਆ। ਔਰ ਜਿਹੜੀ ਪਹਿਲੀ ਗ੍ਰਿਫਤਾਰੀ ਹੋਈ ਸੀ ਇਸ ਕੇਸ ਦੇ ਵਿੱਚ, ਯਾਦ ਕਰੋ, ਉਹ ਵੀ ਉੱਤਰਾਖੰਡ ਤੋਂ ਹੋਈ ਸੀ। ਹਾਂਜੀ। ਸੋ ਇਸ ਕਰਕੇ ਇੱਕ ਤਾਂ ਬਾਰੀ ਤਾਰੇ ਜੁੜਦੀ ਆ ਕਿ ਸ਼ੂਟਰ ਜਿਹੜੇ ਸੀਗੇ ਉਹ ਪੰਜਾਬ ਉਸ ਟਾਈਮ ਨਹੀਂ ਆਏ ਜਿਸ ਟਾਈਮ ਇਹ ਸਾਰੀ ਰੇਕੀ ਵਗੈਰਾ ਚੱਲ ਰਹੀ ਸੀ। ਇਹਨਾਂ ਨੇ ਜਦੋਂ ਕੰਮ ਕਰਨਾ ਸੀ ਉਹ ਤੋਂ ਕੁਝ ਸਮਾਂ ਪਹਿਲਾਂ ਆਏ ਹੋ ਸਕਦਾ। ਤਾਂ ਦੂਜੀ ਗੱਲ ਇਹ ਆ ਕਿ ਸ਼ੂਟਰ ਜਿਹੜੇ ਆ, ਜਿਨ੍ਹਾਂ ਦੀ ਕਹਿ ਲਓ ਕਿ ਪੁਸ਼ਟੀ ਕੀਤੀ ਹੈ ਸਟੇਟਸ ਰਿਪੋਰਟ ਦੇ ਵਿੱਚ ਪੰਜਾਬ ਪੁਲਿਸ ਨੇ ਕਿ ਅਸੀਂ 4 ਜਾਣੇ ਜਿਹੜੇ ਆ ਪਛਾਤੇ ਕਰ ਲਏ ਆ, ਤਾਂ ਇਹ ਤਕਰੀਬਨ ਹੋ ਸਕਦਾ ਕਿ ਬਾਹਰੀ ਹੋ। ਤਾਂ ਜਿਹੜੀ ਇਹ ਗ੍ਰਿਫਤਾਰੀ ਬਿਹਾਰ ਤੋਂ ਹੋਈ, ਹਾਲਾਂਕਿ ਕਾਹਲੀ ਹੋਏਗੀ ਔਰ ਇਹ ਗਲਤੀ ਵੀ ਹੋਏਗੀ ਜੇ ਅਸੀਂ ਕੋਈ ਮਤਲਬ ਕਿ ਆਪਣੇ ਪੱਧਰ ਤੋਂ ਕੋਈ ਤੁੱਕਾ ਮਾਰੀਏ, ਤਾਂ ਮੈਨੂੰ ਪਰ ਉਹ ਲੱਗਦਾ ਹੈ, ਜਿੰਨਾ ਕੋ ਆਪਾਂ ਇਸ ਕਹਾਣੀ ਨੂੰ ਸਮਝ ਰਹੇ ਹਾਂ, ਕਿ ਇਸ ਗ੍ਰਿਫਤਾਰੀ ਦਾ ਵੱਡਾ ਲਿੰਕ ਹੋ ਸਕਦਾ। ਜਾਂ ਤਾਂ ਕੋਈ ਇਮਦਾਦੀ ਹੋ ਸਕਦਾ, ਜਾਂ ਸ਼ੂਟਰਾਂ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਕੋਈ ਬੰਦਾ ਸ਼ਾਮਲ ਹੋ ਸਕਦਾ। ਇੰਤਜ਼ਾਰ ਕਰਦੇ ਆ, ਪਰ ਇਹ ਇੱਕ ਵੱਡੀ ਅਪਡੇਟ ਆ ਰਹੀ ਆ ਕਿ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਬਿਹਾਰ ਤੋਂ ਹੋਈ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਕਈ ਰਾਜਾਂ ਦੇ ਵਿੱਚ ਹੁਣ ਅਗਨੀਪਥ ਦੀ ਅੱਗ। ਦੇਖੋ, ਇੱਕ ਫਿਲਮ ਆਈ ਸੀ ਨਾ ਅਗਨੀਪਥ, ਵੈਸੇ ਤਾਂ ਉਹ ਨਾ ਇੱਕ ਕਵਿਤਾ ਸੀਗੀ। ਜਿਹੜੇ ਅਮਿਤਾਭ ਬੱਚਨ ਦੇ ਪਿਤਾ ਜੀ ਸੀਗੇ ਬੜੇ ਵੱਡੇ ਕਵੀ ਸੀ। ਤੇ ਮੈਨੂੰ ਜਦੋਂ ਵੀ ਮਤਲਬ ਕਿ ਕੋਈ ਏਦਾਂ ਕਰਦਾ ਨਾ ਕਿ ਫਲਾਣੇ ਦਾ ਮੁੰਡਾ ਏਦਾਂ ਕਰਦਾ, ਤੇ ਮੈਂ ਐਗਜ਼ਾਮਪਲ ਦਿੰਦਾ ਹੁੰਦਾ ਕਿ ਹਰੀਵੰਸ਼ ਰਾਏ ਬੱਚਨ ਦਾ ਮੁੰਡਾ ਹਰੀਵੰਸ਼ ਰਾਏ ਬੱਚਨ ਬਰੋਬਰ ਕਵੀ ਨਹੀਂ ਬਣ ਸਕਿਆ। ਔਰ ਜਿਹੜਾ ਅਮਿਤਾਭ ਬੱਚਨ ਸੀ ਉਹਦਾ ਮੁੰਡਾ ਅਮਿਤਾਭ ਬੱਚਨ ਦੇ ਬਰੋਬਰ ਦਾ ਐਕਟਰ ਨਹੀਂ ਬਣ ਸਕਿਆ। ਇਹ ਚੀਜ਼ਾਂ ਜਿਹੜੀਆਂ ਨੇ ਕੁਦਰਤ ਕਹਿ ਲਓ ਕਿ ਕਈ ਵਾਰ ਬਖਸ਼ਦੀ ਹੈ ਤੁਹਾਨੂੰ, ਜਾਂ ਤੁਹਾਡੀ ਮਿਹਨਤ ਜਾਂ ਤੁਹਾਡੀ ਜਿਹੜੀ ਪਰਸਨਲ ਕੋਸ਼ਿਸ਼ ਹੁੰਦੀ ਹੈ ਉਹਦੇ ਵਿੱਚ ਫਰਕ ਪੈਦਾ ਕਰਦੀ ਹੈ। ਤੇ ਪਰ ਖੈਰ ਆਪਾਂ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲੀਏ ਤਾਂ ਅਗਨੀਪਥ, ਅਗਨੀ ਦਾ ਰਸਤਾ, ਉਹ ਕਵਿਤਾ ਸੀਗੀ ਅਗਨੀਪਥ। ਤੇ ਇੱਕ ਫਿਲਮ ਵੀ ਬਣੀ, ਅਮਿਤਾਭ ਬੱਚਨ, ਮਿਥੁਨ ਚੱਕਰਵਰਤੀ, ਸਾਜਨ ਮੇਰਾ ਉਸ ਪਾਰ ਹੈ, ਮਿਲਨੇ ਕੋ ਦਿਲ ਬੇਕਰਾਰ, ਜੈ ਪ੍ਰਦਾ ਦਾ ਗੀਤ। ਸੋ ਸ਼ਾਇਦ ਉਹ ਅਗਨੀਪਥ ਫਿਲਮ ਦਾ ਸੀਗਾ, ਜਾਂ ਭੁੱਲਦਾ ਨਹੀਂ ਤਾਂ ਮਿਥੁਨ ਚੱਕਰਵਰਤੀ ਦੀ ਉਹਦੇ ਚ ਬਹੁਤ ਜ਼ਬਰਦਸਤ ਐਕਟਿੰਗ ਸੀਗੀ। ਖੈਰ ਅਗਨੀਪਥ ਇਹਨਾਂ ਨੇ ਨਾਂ ਦੇ ਦਿੱਤਾ, ਅਗਨੀਪਥ, ਅਗਨੀ ਦਾ ਰਾਹ। ਹੁਣ ਉਹੀ ਅਗਨੀ ਜਿਹੜੀ ਆ ਕਹਿ ਲਓ ਕਿ ਪੂਰੇ ਇੰਡੀਆ ਦੇ ਰਾਹ ਪੈ ਰਹੀ ਆ। ਤਾਂ ਖੈਰ ਤੇਲੰਗਾਨਾ ਦੇ ਵਿੱਚ ਇਸ ਟਾਈਮ ਇੱਕ ਬੰਦੇ ਦੀ ਮੌਤ ਤੇ 15 ਤੋਂ ਵੱਧ ਜ਼ਖਮੀ ਹੋ ਗਏ, ਜਿਹੜੀ ਵਾਇਲੇਸ਼ਨ ਉੱਥੇ ਹੋ ਰਹੀ ਆ ਸੋ ਕਾਇਦੇ ਕਾਨੂੰਨ ਦੀ। ਤਾਂ ਇਹ ਹਿੰਸਾ ਬਹੁਤ ਵੱਡੇ ਜ਼ਬਰਦਸਤ ਤਰੀਕੇ ਨਾਲ ਹਿੰਸਾ ਜਿਹੜੀ ਹੋ ਰਹੀ ਆ। ਤੇ ਪ੍ਰਦਰਸ਼ਨਕਾਰੀਆਂ ਨੇ 3 ਟ੍ਰੇਨਾਂ ਇੱਥੇ ਸਾੜੀਆਂ ਬਿਹਾਰ ਦੇ ਵਿੱਚ, ਕਿਉਂਕਿ ਸਭ ਤੋਂ ਵੱਡਾ ਪ੍ਰੋਟੈਸਟ ਬਿਹਾਰ ਦੇ ਵਿੱਚ ਹੀ ਆ ਤੇ ਸਭ ਤੋਂ ਪਲੇਠਾ ਪ੍ਰੋਟੈਸਟ ਵੀ ਇੱਥੋਂ ਸ਼ੁਰੂ ਹੋਇਆ। ਤਾਂ ਇੱਥੇ ਵੀ ਹਿੰਸਾ ਜਿਹੜੀ ਹੈ ਉਹ ਇੱਥੋਂ ਤੱਕ ਪਹੁੰਚ ਗਈ ਆ ਕਿ ਉਪ ਮੁੱਖ ਮੰਤਰੀ ਰੇਣੂ ਦੇਵੀ ਦੇ ਘਰ ਤੇ ਹਮਲਾ ਹੋ ਗਿਆ। ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਕੁਝ ਹੋਰ ਟ੍ਰੇਨਾਂ ਵੀ ਸਾੜ ਦਿੱਤੀਆਂ ਗਈਆਂ, ਕੱਲ ਵੀ ਟ੍ਰੇਨਾਂ ਸੜੀਆਂ ਸਨ। ਯੂਪੀ ਵੀ ਬਿਹਾਰ ਦੇ ਰਸਤੇ ਤੇ ਚਲਾ ਗਿਆ। ਬਲੀਆ ਦੇ ਰੇਲਵੇ ਸਟੇਸ਼ਨ ਤੇ ਨੌਜਵਾਨਾਂ ਦੀ ਭੀੜ ਨੇ ਪਹੁੰਚ ਕੇ ਟ੍ਰੇਨ ਸਾੜ ਦਿੱਤੀ। ਉੱਥੇ ਪੁਲਿਸ ਅੱਗੇ ਲੱਗ ਕੇ ਭੱਜਦੀ ਪਈ ਆ। ਲੋਕ ਕਹਿੰਦੇ ਆ ਕਿ ਲਿਆਓ ਕਾ ਹੁਣ ਬਲਡੋਜ਼ਰ। ਹੁਣ ਹਿੰਦੂਆਂ ਦੇ ਮੁੰਡੇ ਬਾਹਰ ਨਿਕਲੇ ਆ, ਲਿਆਓ ਬਲਡੋਜ਼ਰ ਬਾਹਰ।
ਦੂਜੇ ਪਾਸੇ ਜੇ ਆਪਾਂ ਚੱਲੀਏ ਰਾਜਸਥਾਨ, ਹਰਿਆਣਾ, ਇਸ ਤੋਂ ਇਲਾਵਾ ਉੱਤਰਾਖੰਡ, ਮੱਧ ਪ੍ਰਦੇਸ਼, ਸਾਰੀਆਂ ਥਾਵਾਂ ਤੇ ਹੀ ਰਾਜ ਕਰਨਵੀਰ ਸਿੰਘ ਜੀ ਬਹੁਤ ਵੱਡੇ ਪੱਧਰ ਤੇ ਹਿੰਸਾ ਹੋ ਰਹੀ ਹੈ। ਇਸ ਨੀਤੀ ਦੇ ਖਿਲਾਫ ਨੀਤੀ ਕੀ ਹੈ ਕਿ ਫੌਜ ਵੀ ਠੇਕੇ ਤੇ ਆ ਜਾਵੇ। ਤਾਂ ਇਸ ਨੀਤੀ ਦਾ ਸਭ ਤੋਂ ਵੱਡਾ ਜਾਂ ਕਹਿ ਲਓ ਕਿ ਸਭ ਤੋਂ ਮਾੜਾ ਪੱਖ ਇਹ ਸੀਗਾ ਕਿ ਨਾ ਸਾਬਕਾ ਫੌਜੀ ਅਧਿਕਾਰੀਆਂ ਦੀ ਰਾਏ ਲਈ ਗਈ, ਨਾ ਨੌਜਵਾਨਾਂ ਦੀ ਰਾਏ ਲਈ ਗਈ, ਨਾ ਸਦਨ ਦੇ ਵਿੱਚੋਂ ਕੋਈ ਕਾਨੂੰਨ ਪਾਸ ਕਰਵਾਇਆ ਗਿਆ ਡਿਬੇਟ ਕਰਵਾ ਕੇ, ਕੁਝ ਵੀ ਨਹੀਂ। ਬਸ ਜਿਵੇਂ ਕਿਸਾਨਾਂ ਤੇ ਫੈਸਲਾ ਥੋਪ ਦਿੱਤਾ ਸੀਗਾ ਤਾਂ ਉਦਾਂ ਹੀ ਫੈਸਲਾ ਥੋਪਿਆ ਤੇ ਫਿਰ ਨਤੀਜਾ ਤੁਹਾਡੇ ਸਾਹਮਣੇ ਹੈ। ਸੋ ਇਸ ਕਰਕੇ ਬਹੁਤ ਵੱਡੇ ਪੱਧਰ ਤੇ ਜਾਂ ਕਹਿ ਲਓ ਹਿੰਦੀ ਦਾ ਇੱਕ ਸ਼ਬਦ ਹੈ ਵਿਆਪਕ, ਤਾਂ ਵਿਆਪਕ ਪੱਧਰ ਤੇ ਜਿਹੜੀ ਇਹ ਫੈਲ ਰਹੀ ਹੈ ਹਿੰਸਾ, ਇਹਨੂੰ ਰੋਕਣ ਦਾ ਹਾਲੇ ਕੋਈ ਤੌਰ ਤਰੀਕਾ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਕੋਲ ਹੈ। ਕਿਉਂਕਿ ਅਮਿਤ ਸ਼ਾਹ ਨੇ ਹੁਣੇ ਥੋੜੀ ਦੇਰ ਪਹਿਲਾਂ ਇੱਕ ਬਿਆਨ ਜ਼ਰੂਰ ਦਿੱਤਾ ਸੀਗਾ ਕਿ ਜਿਹੜੇ ਇਸ ਤਰ੍ਹਾਂ ਦੇ ਅਗਨੀਵੀਰ ਹੋਣਗੇ 4 ਸਾਲ ਦੀ ਜਦੋਂ ਜੌਬ ਕਰ ਲੈਣਗੇ, ਉਸ ਤੋਂ ਬਾਅਦ ਜਿਹੜੇ ਕੇਂਦਰੀ ਸੁਰੱਖਿਆ ਬਲ ਦੇ ਦਸਤੇ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ। ਪਰ ਨੌਜਵਾਨ ਜਿਹੜੇ ਆ ਬਹੁਤ ਜ਼ਿਆਦਾ ਖਫਾ ਹੋ ਗਏ ਇਸ ਨੀਤੀ ਤੋਂ। ਜੀ 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 ਬਿਲਕੁਲ। ਮਿੰਟੂ ਜੀ, ਆਪਾਂ ਦੇਖਿਆ ਵੀ ਜਦੋਂ ਇਸ ਤੋਂ ਪਹਿਲਾਂ ਇੱਕ ਹੋਰ ਹਿੰਸਾ ਹੋਈ ਸੀ, ਕਿੱਦਾਂ ਉਸ ਤੋਂ ਬਾਅਦ ਦੇ ਵਿੱਚ ਬੁਲਡੋਜ਼ਰ ਜਿਹੜੇ ਉਹ ਝੱਟ ਦੇਣੀ ਜਿਹੜੇ ਉਹ ਚੱਲ ਗਏ ਸੀਗੇ, ਤੇ ਸਾਰਾ ਕੁਛ ਹੀ ਜਿਹੜਾ ਉਹ ਦੇਖ ਰਹੇ ਵੀ ਕਿੱਦਾਂ ਉਹ ਚੱਲ ਰਿਹਾ ਆ। ਇਸ ਤੋਂ ਬਾਅਦ ਤਾਂ ਅਜੇ ਕੋਈ ਸਰਕਾਰ ਨੇ ਇਦਾਂ ਦੀ ਕਾਰਵਾਈ ਤਾਂ ਨਹੀਂ ਇਹਨਾਂ ਜਿਹੜੇ ਪ੍ਰਦਰਸ਼ਨ ਕਰ ਰਹੇ ਵਾਲਿਆਂ ਦੇ ਉੱਤੇ ਕੀਤੀ? ਨਹੀਂ ਏਦਾਂ ਦੀ ਨਹੀਂ ਹੋਈ। ਮੈਂ ਤੇ ਆਪ ਸਵਾਲ ਚੱਕ ਰਿਹਾ ਕਿ ਭਾਈ ਹੁਣ ਬਲਡੋਜ਼ਰ ਕੱਢੋ ਨਾ, ਘੱਟ ਗਿਣਤੀਆਂ ਵਾਲੇ ਪੱਥਰ ਸੁੱਟਦੇ। ਵੈਸੇ ਪੱਥਰ ਸੁੱਟਦਾ ਕੋਈ ਚਾਹੇ ਘੱਟ ਗਿਣਤੀਆਂ ਵਾਲਾ ਚਾਹੇ ਬਹੁ ਗਿਣਤੀਆਂ ਵਾਲਾ, ਨਹੀਂ ਹਿੰਸਾ ਨਹੀਂ ਹੋਣੀ ਚਾਹੀਦੀ। ਟ੍ਰੇਨ ਤਾਂ ਜਿਹੜੀ ਉਹ ਕਿਉਂਕਿ ਪਬਲਿਕ ਪ੍ਰਾਪਰਟੀ ਹੈ, ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਬਟ ਇਹ ਹੈ ਕਿ ਇੱਥੇ ਵੀ ਤਾਂ ਤੁਹਾਡੀ ਦੋਗਲੀ ਨੀਤੀ ਹੈ ਨਾ, ਕਿ ਜੇ ਕੋਈ ਮੰਨ ਲਓ ਭਾਵਨਾਵਾਂ ਦੀ ਠੇਸ ਖਾ ਕੇ ਬਾਹਰ ਆਉਂਦਾ, ਕੁਝ ਉਗਰ ਪ੍ਰਦਰਸ਼ਨ ਕਰਦਾ ਹੈ, ਉਹਦਾ ਘਰ ਢਾਹ ਦਿੱਤਾ ਜਾਂਦਾ ਹੈ, ਤਾਂ ਦੂਸਰੇ ਪਾਸੇ ਉਸ ਤੋਂ ਵੀ ਵੱਡਾ ਉਗਰ ਪ੍ਰਦਰਸ਼ਨ ਕਰਦਾ ਕੋਈ ਤਬਕਾ, ਤੇ ਉੱਥੇ ਤੁਸੀਂ ਅੱਗੇ ਲੱਗ ਕੇ ਦੌੜ ਰਹੇ ਹੋ। ਮੈਂ ਵੀਡੀਓ ਦੇਖੀ ਆ, ਪੁਲਿਸ ਦੇ ਜਵਾਨ ਜਾਨ ਛੁਡਾ ਕੇ ਭੱਜ ਰਹੇ ਨੇ ਜਵਾਨਾਂ ਤੋਂ। ਜੀ ਜੀ ਸੋ ਆਪਾਂ ਇੱਥੇ ਮਿੰਟੂ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਸਰੋਤਿਓ ਵਾਪਸ ਆਉਂਦੇ ਹਾਂ। ਤੇ ਸਰੋਤਿਓ ਤੁਹਾਡਾ ਵੀ ਜੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ। ਹੁਣ ਨੰਬਰ ਹੈ ਸਟੂਡੀਓ ਦਾ ਕਾਲ ਕਰਨ ਦੇ ਲਈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415-909-0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਗੁਰੂਸਰੇ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਹੁਣ ਜੇ ਤੁਸੀਂ ਵੀ ਕਾਲ ਕਰਕੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਨੰਬਰ ਹੈ ਕਾਲ ਕਰਨ ਦੇ ਲਈ ਸਟੂਡੀਓ ਦਾ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਜਿਹੜੇ ਆ ਜੋ ਕੁਛ ਇਸ ਟਾਈਮ ਪੰਜਾਬ ਭਾਰਤ ਵਿੱਚ ਚੱਲ ਰਿਹਾ ਉਸ ਦੇ ਬਾਬਤ ਪੁੱਛ ਸਕਦੇ ਆ। ਆਪਣੇ ਨਾਲ ਅੱਜ ਦੇ ਪਹਿਲੇ ਕਾਲਰ ਜੁੜੇ ਨੇ ਜੀ, ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮਿੰਟੂ ਜੀ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਮੇਰਾ ਅਕਾਲ। ਸਵਾਲ ਮੇਰਾ ਸਵਾਲ ਇਹ ਹੈ ਜੀ। ਪਹਿਲਾ ਤਾਂ ਸਵਾਲ ਮੇਰਾ ਇਹ ਹੈ ਵੀ ਜਿਹੜੀ ਆਪਣੀ ਯੂਨੀਵਰਸਿਟੀ ਦਾ ਰੌਲਾ ਪੈ ਰਿਹਾ, ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਹੈ, ਉਹਦੇ ਵਿੱਚ ਕੋਈ ਮੈਨੂੰ ਪੁਸ਼ਟੀ ਤਾਂ ਨਹੀਂ ਵੀ ਕਹਿੰਦੇ ਵੀ 50 ਕੁ ਕਰੋੜ ਦਾ ਕੋਈ ਖਰਚਾ ਆਉਂਦਾ ਜੇ ਇਹ ਆਪਦਾ ਜਿਹੜਾ ਪੂਰਾ ਹਿੱਸਾ ਉਹਦੇ ਵਿੱਚ ਰੱਖਦੇ ਆ, ਔਰ ਉਹ ਬਚਾਉਣ ਦੀ ਖਾਤਰ ਇਹ ਉਹ ਯੂਨੀਵਰਸਿਟੀ ਬਾਰੇ ਇਹ ਬੋਲ ਨਹੀਂ ਰਹੀ ਕੋਈ ਪੰਜਾਬ ਸਰਕਾਰ, ਜਾਂ ਪਹਿਲੀਆਂ ਸਰਕਾਰਾਂ ਨੇ ਵੀ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਆ। ਤੇ ਉਹਦੇ ਵਿੱਚ ਮਤਲਬ ਕਿ ਜੇ ਹੁਣ ਆਪਦੀ ਇਹਨਾਂ ਦੀ ਐਡਵਰਟਾਈਜ਼ ਦਾ ਹੀ ਅੱਜ ਇੱਕ ਆਇਆ ਵੀ 25 ਕਰੋੜ ਇਹਨਾਂ ਨੇ ਆਪਦੀ ਐਡਵਰਟਾਈਜ਼ ਤੇ ਹੀ ਲਾਤਾ ਪੰਜਾਬ ਸਰਕਾਰ ਨੇ। ਤੇ ਜਿਹੜੇ ਇਸ ਤਰ੍ਹਾਂ ਦੇ ਮਸਲੇ ਹੈਗੇ ਕਿ ਇਹ ਜਿਹੜੀ ਕੇਜਰੀਵਾਲ ਦੀ ਅਟੈਂਸ਼ਨ ਹੀ ਹੈ ਜੀ, ਉਹਦੇ ਵਿੱਚ ਵੀ ਉਹ ਏਜੰਡਾ ਸੇਮ ਆ ਜਿਹੜਾ ਦੂਜੀ ਭਾਜਪਾ ਦਾ ਤੇ ਕੇਜਰੀਵਾਲ ਦਾ, ਇਸ ਕਰਕੇ ਨਹੀਂ ਬੋਲ ਰਹੀ ਇਹ ਜਿਹੜੀ ਹੈਗੀ ਆ ਵੀ ਮਾਨ ਸਰਕਾਰ ਉਹਦੇ ਬਾਰੇ ਕੁਝ। ਕਾਫੀ ਸਵਾਲ ਚੱਕ ਦਿੱਤੇ ਤੁਸੀਂ। ਹੁਣ ਇੱਕ ਮਿੰਟ ਸੁਣਿਓ। ਪਹਿਲੀ ਗੱਲ ਇਹ ਆ ਕਿ 25 ਨਹੀਂ, ਸਾਡੇ ਕੋਲ RTI ਹੈ 10 ਮਾਰਚ ਤੋਂ ਲੈ ਕੇ 5 ਮਈ ਤੱਕ ਦੀ, ਤੇ ਉਹਦੇ ਚ 28 ਕਰੋੜ ਰੁਪਏ ਦੇ ਇਸ਼ਤਿਹਾਰ ਨੇ ਫੇਸਬੁੱਕ ਗੂਗਲ ਵਗੈਰਾ ਤੋਂ ਵੱਖਰੇ। 28 ਕਰੋੜ ਦੇ ਮਤਲਬ ਕਿ ਹਾਲੇ ਸੋਸ਼ਲ ਮੀਡੀਆ ਦੀ ਜਾਣਕਾਰੀ ਅਸੀਂ ਲੈ ਰਹੇ ਹਾਂ, ਅਪੀਲ ਕਰਾਂਗੇ। ਉਹ ਕਹਿੰਦਾ ਮਤਲਬ ਇਹ ਆ ਕਿ ਇਸ਼ਤਿਹਾਰਬਾਜ਼ੀ ਦਾ ਜਿਹੜਾ ਖਰਚਾ ਹੋ ਰਿਹਾ ਉਹਦੇ ਤੇ ਅਸੀਂ ਲਗਾਤਾਰ ਕਾਊਂਟਰ ਕਰ ਰਹੇ ਹਾਂ ਸਰਕਾਰ ਨੂੰ। ਰਹੀ ਗੱਲ ਯੂਨੀਵਰਸਿਟੀ ਦੀ 60-40 ਦੀ ਰੇਸ਼ੋ ਹੈ। 550 ਕਰੋੜ ਦਾ ਬਜਟ ਹੈ ਟੋਟਲ, ਤਾਂ ਉਹਦੇ ਚ ਲਾ ਲਓ ਕਿ 150-200 ਕਰੋੜ ਰੁਪਈਆ ਹੀ ਅਰੇਂਜ ਕਰਨਾ ਪੈਂਦਾ, ਬਾਕੀ ਸਾਰਾ ਕੁਝ ਉਹ ਆਪਣੇ ਵਸੀਲਿਆਂ ਤੋਂ ਕਰਦੇ ਨੇ, ਕਿਉਂਕਿ 200 ਕਾਲਜ ਹੈ ਯੂਨੀਵਰਸਿਟੀ ਦੇ ਨਾਲ ਜੀ। ਕੋਈ ਵੱਡੀ ਰਕਮ ਨਹੀਂ ਹੈਗੀ ਕਿ ਬਈ ਇਹ ਕਰਨਾ ਉਹ ਕਰਨਾ। ਬਸ ਮਸਲਾ ਇੱਛਾ ਸ਼ਕਤੀ ਦਾ। ਤਾਂ ਇਸ ਸਰਕਾਰ ਨੇ ਬੜਕ ਤਾਂ ਮਾਰੀ ਹੈ, ਬੜਕ ਤਾਂ ਮਾਰੀ। ਹੁਣ ਬੜਕ ਮਾਰ ਕੇ ਚੱਡਿਆਂ ਚ ਪੂਛ ਨਾ ਲੈ ਲੈਣ। ਜੇ ਬੜਕ ਮਾਰ ਕੇ ਕਾਇਮ ਰਹੇ ਤਾਂ ਮੇਰੇ ਖਿਆਲ ਦੇ ਨਾਲ ਕੁਛ ਨਹੀਂ ਹੁੰਦਾ। ਔਰ ਅਸੀਂ ਦੇਖੋ ਭਾਜੀ, ਮੈਂ ਤੁਹਾਨੂੰ ਕੋਈ ਗਿਲਾ ਨਹੀਂ ਦੇਣ ਲੱਗਾ, ਤੁਹਾਨੂੰ ਕੋਈ ਸ਼ਿਕਵਾ ਨਹੀਂ ਦੇਣ ਲੱਗਾ, ਪਰ ਇੱਕ ਗੱਲ ਕਹੂੰਗਾ, ਸਾਡੇ ਇੱਥੇ ਪੰਜਾਬੀਆਂ ਦੀ ਗੱਲ ਕਰਦਾ। ਹਾਂ, ਗੱਲ ਅਸੀਂ ਪਿਛਲੇ 2 ਸਾਲ ਤੋਂ ਕਰ ਰਹੇ ਹਾਂ, 1.5 ਸਾਲ ਤੋਂ ਕਰ ਰਹੇ ਹਾਂ। ਹੁਣ ਵੀ ਜਿਹੜਾ ਕੰਮ ਚੱਲਿਆ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਇਹ ਸੁਣਵਾਈ ਮਈ ਦੀ ਹੋਈ ਵੀ ਹੈ, ਜਦੋਂ ਹਾਈ ਕੋਰਟ ਨੇ ਸੈਂਟਰ ਨੂੰ ਕਿਹਾ ਕਿ ਤੁਸੀਂ ਏਦਾਂ ਕਰੋ ਕਿ ਅੰਡਰਟੇਕਿੰਗ ਲੈ ਲਓ, ਤੁਸੀਂ ਆਪਣੇ ਮਤਲਬ ਕਿ ਮੁਤਹਿਦ ਕਰ ਲਓ ਸਾਰਾ ਕੁਝ। ਤਾਂ ਤੁਹਾਡੇ ਤੱਕ ਇਹ ਜਾਣਕਾਰੀ ਹੁਣ ਪਹੁੰਚ ਰਹੀ ਆ, ਹੁਣ ਸਰਕਾਰ ਬੋਲ ਰਹੀ ਆ, ਜਦ ਕਿ ਅਸੀਂ day 1 ਤੋਂ ਜਿੱਦਣ ਇਹ ਸੁਣਵਾਈ ਹੋਈ ਸੀ ਬੋਲਣਾ ਸਟਾਰਟ ਕਰ ਦਿੱਤਾ, ਜੋ ਅਦਰ ਪਲੇਟਫਾਰਮਸ ਨੇ ਸਾਡੇ ਕੋਲ, ਜਾਂ ਜਿੱਥੇ ਵੀ ਮੌਕਾ ਮਿਲਦਾ। ਸੋ ਇਸ ਕਰਕੇ ਇਹ ਪੰਜਾਬੀਆਂ ਨੂੰ ਚਾਹੀਦਾ ਕਿ ਤੁਸੀਂ ਹਰੇਕ ਵਾਰੀ ਜਦੋਂ ਪਾਣੀ ਨੱਕ ਤੋਂ ਨਿਕਲ ਜਾਂਦਾ ਉੱਤੇ ਨੂੰ, ਫਿਰ ਸੰਘਰਸ਼ ਹੁੰਦੇ ਸ਼ੁਰੂ। ਜੇ ਪਹਿਲਾਂ ਹੀ ਯੂਨਿਟੀ ਦਾ ਜਾਂ ਕਹਿ ਲਓ ਕਿ ਆਪਣੇ ਜਾਗਣ ਦਾ ਤੁਸੀਂ ਸਬੂਤ ਪੇਸ਼ ਕਰੋ, ਤਾਂ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੀ ਨੌਬਤ ਨਾ ਆਵੇ। ਔਰ ਸਰਕਾਰ ਪ੍ਰੈਸ਼ਰਾਈਜ਼ ਹੋਈ ਵੀ ਹੈ, ਇਹਨਾਂ ਨੂੰ ਬਿਆਨ ਦੇਣਾ ਪਿਆ ਕਿ ਅਸੀਂ ਯੂਨੀਵਰਸਿਟੀ ਨਹੀਂ ਜਾਣ ਦਿਆਂਗੇ ਚਾਹੇ ਕੁਝ ਵੀ ਹੋ ਜਾਏ। ਜੀ ਜੀ ਜੀ। ਅਗਲੇ ਕਾਲਰ ਨੇ ਸੁਰਿੰਦਰ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੀ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰਬੰਧ ਕਰਨੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਭਾਜੀ ਹੁਣਾਂ ਤੋਂ ਪੁੱਛਣਾ ਸੀ ਵੀ ਉਹ ਇੱਕ ਤਾਂ ਟੈਕਸਸ ਵਾਲਾ ਜਿਹੜਾ ਸੀ ਮਸਲਾ, ਉਹਦਾ ਕਹਾਣੀ ਕਿੱਥੇ ਕੁ ਤੱਕ ਪਹੁੰਚੀ ਆ, ਜੇ ਭਾਜੀ ਹੁਣਾਂ ਨੂੰ ਕੁਛ ਨੌਲੇਜ ਹੋਵੇ। ਤੇ ਦੂਸਰਾ ਜਿਹੜਾ ਉਹ ਨਹੀਂ, ਟੈਕਸਸ ਇੱਕ ਤਾਂ ਸੂਬਾ ਹੈ ਨਾ ਤੁਹਾਡਾ US ਦਾ। ਕਿਹੜੇ ਬਾਰੇ ਦੀ ਗੱਲ ਕਰਦੇ ਹੋ ਤੁਸੀਂ? ਇਹ ਜਿਹੜੇ ਉੱਥੇ ਉਹ ਆਪਣੇ ਫੋਨ ਵਗੈਰਾ ਰਿਕਾਰਡਡ ਵਗੈਰਾ ਕਰਦੇ ਸੀ ਨਾ, ਤੇ ਬਹੁਤ ਸਾਰੇ ਆਫਿਸਰ ਤਾਂ ਹੋਰ ਕਈਆਂ ਨੇ ਇੰਡੀਆ 'ਚ ਕੀਤੇ ਸੀ ਇਹਨਾਂ ਨੇ, ਤੇ ਉਹਦੇ ਬਾਰੇ ਬਹੁਤ ਸੇ ਮਸਲਾ ਇਹੋ ਪੈਗਾਸਸ। ਟੈਕਸਸ। ਹਾਂ,
ਮੈਂ ਵੀ ਇਹ ਸੋਚਣ ਲੱਗਾ ਵੀ ਪੰਜਾਬ ਜਾਂ ਇੰਡੀਆ 'ਚ ਨਵਾਂ ਟੈਕਸਸ ਕਿੱਥੋਂ ਆ ਗਿਆ। ਸੋ ਠੀਕ ਹੈ ਟੈਕਸਸ ਹਾਂ ਕੈਲੀਫੋਰਨੀਆ ਤੇ ਅੱਗੇ ਕਹਿੰਦੇ ਕੈਲੀਫੋਰਨੀਆ ਵਰਗਾ ਬਣਾ। ਜੀ ਜੀ ਹਾਂਜੀ ਹਾਂਜੀ ਜੀ ਅੱਗੇ ਦੇਖੋ ਸਰ, ਹਾਂਜੀ ਦੇਖੋ ਸਰ, ਉਹਦੀ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ ਹੈ। ਸੁਪਰੀਮ ਕੋਰਟ 'ਚ ਜਾਰੀ ਹੈ ਸੁਣਵਾਈ ਸਰ, ਹਾਲੇ ਜ਼ੇਰੇ ਸੁਣਵਾਈ ਹੋ। ਜੀ ਤੇ ਦੂਸਰਾ ਭਾਜੀ ਵੀ ਉਹ ਮਿਸਰੇ ਦੇ ਮੁੰਡੇ ਦਾ ਉਹਦੀ ਜ਼ਮਾਨਤ ਦਾ ਤਾਂ ਨਹੀਂ ਕਿ ਉਹ ਕਿਸੇ ਕਹਾਣੀ ਬਣ ਰਹੀ ਜਾਂ ਠੀਕ ਠਾਕ ਸੀ, ਸਾਡੀ ਉੱਥੇ ਅੰਦਰ ਹੀ ਹਵਾ ਲੈ ਰਿਹਾ। ਹਾਂਜੀ ਲਖੀਮਪੁਰ ਖੇੜੀ ਵਾਲਾ ਜਿਹੜਾ ਮਿਸ਼ਰੇ ਦਾ ਮੁੰਡਾ ਕਹਿੰਦੇ ਵੀ ਉਹ ਅੰਦਰ ਆ ਜਾਂ ਬਾਹਰ ਤਾਂ ਨਹੀਂ ਆ ਗਿਆ ਕਿਤੇ ਮੁੜ ਕੇ? ਨਹੀਂ ਅੰਦਰ ਹੀ ਹੈ ਜੀ, ਅੰਦਰ ਹੀ ਹੈ। ਇਹ ਵਾਕਿਆ ਮੈਨੂੰ ਲੱਗਦਾ ਕਿ ਤਕਰੀਬਨ ਇਹਨਾਂ ਨੂੰ ਸੁਣਦੇ, ਮੈਂ ਇਹਨਾਂ ਦੀ ਆਵਾਜ਼ ਸੁਣ ਲੈਂਦਾ ਹੁੰਦਾ, ਬੜੀ ਪਿਆਰੀ ਆਵਾਜ਼ ਹੈ ਸਰਦਾਰ ਸਾਹਿਬ ਦੀ। ਇਹਨਾਂ ਨੇ ਲਖੀਮਪੁਰ ਖੀਰੀ ਦਾ ਸਵਾਲ ਕਰਨਾ ਹੀ ਜੀ ਸਵਾਲ ਦੀ ਗੱਲ ਹੈ। ਹਾਲੇ ਉਹ ਅੰਦਰ ਹੀ ਹੈ ਜੀ, ਉਹਨੇ ਵੈਸੇ ਚਾਰਾਜੋਈ ਕੀਤੀ ਆ ਪਰ ਹਾਲੇ ਬਾਹਰ ਨਹੀਂ ਹੈ ਜੀ। ਥੈਂਕ ਯੂ ਸੁਰਿੰਦਰ ਜੀ, ਮਿਹਰਬਾਨੀ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਆਪਣੇ ਨਾਲ ਅਗਲੇ ਕਾਲਰ ਨੇ ਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਰਾਜਵਿੰਦਰ ਰਾਜਵਿੰਦਰ ਜੀ। ਜੀ ਚਲੋ ਕੋਈ ਨਾ, ਥੈਂਕ ਯੂ, ਮਿਹਰਬਾਨੀ ਰਾਜ ਕਰਨ ਤੇ ਮਿੰਟੂ ਜੀ। ਮੈਂ ਤੁਹਾਡੀ ਬੇਨਤੀ ਪ੍ਰਵਾਨ ਸੁਣਦਾ ਸੀਗਾ। ਸਵਾਲ ਆਪਣੇ ਕੇਵਲ ਢਿੱਲੋਂ ਬਾਰੇ ਵੀ, ਇਹਦੇ ਘਰ ਸਪੇਨ ਦੇ ਵਿੱਚ ਤੇ ਭਗਵੰਤ ਮਾਨ ਨੇ ਉਹਦਾ ਏਦਾਂ ਜਵਾਬ ਦਿੱਤਾ ਤੇ ਤੁਸੀਂ ਕਹਿ ਰਹੇ ਸੀਗੇ ਵੀ ਸ਼ਾਇਦ ਉਸ ਗੱਲ ਦਾ ਕੋਈ ਇਹਨਾਂ ਦਾ ਵੀ ਆਪਣੇ ਵਿਰੋਧੀ ਵੀ ਵਿਰੋਧ ਕਰਨ ਇਹਨਾਂ ਦੀ ਆਪਦੀ ਪਾਰਟੀ ਦੇ। ਪਰ ਮੈਨੂੰ ਲੱਗਦਾ ਬਹੁਤ ਬੰਦੇ ਵਿਰੋਧ ਕਰਦੇ ਆ, ਬਹੁਤ ਬੰਦੇ ਸੱਚ ਕਹਿ ਦਿੰਦੇ ਆ। ਕਹਿਣਾ ਚਾਹੀਦਾ ਜਿਹੜਾ ਬੰਦਾ ਕੋਈ ਏਦਾਂ ਦਾ ਕਰਦਾ ਹੈ। ਪਰ ਬਲਤੇਜ ਪੰਨੂ ਹੋਣੀ ਕਹਿੰਦੇ ਰਹਿੰਦੇ ਆ ਵੀ ਇਹ ਤਾਂ ਬਹੁਤ ਵਧੀਆ ਗੱਲ ਹੈ। ਇਹ ਕਿਉਂ ਨਹੀਂ ਉਹ ਕਿਉਂ ਇਸੇ ਪ੍ਰੋਗਰਾਮ ਤੇ ਆ ਕੇ ਕਹਿ ਦਿੰਦੇ ਨੇ ਵੀ ਇਹ ਵਧੀਆ? ਤੁਸੀਂ ਸਵੇਰ ਦੀਆਂ ਪ੍ਰੋਗਰਾਮਾਂ 'ਚ ਕਹਿ ਕੇ ਜਾਂਦੇ ਹੋ ਜੀ ਇਹ ਏਦਾਂ ਹੋਇਆ, ਤੇ ਉਹ ਕਹਿੰਦੇ ਨਹੀਂ ਜੀ ਠੀਕ ਆ। ਇਹ ਆਈ ਥਿੰਕ ਤੁਹਾਨੂੰ ਸਵਾਲ ਉਹਨਾਂ ਨੂੰ ਪੁੱਛਣਾ ਪੈਣਾ ਹੈ। ਸੋ ਆਪਾਂ ਉਹਨਾਂ ਲਈ ਵੀ ਫੋਨ ਲਾਈਨ ਰਾਜਵਿੰਦਰ ਜੀ ਖੋਲਦੇ ਹਾਂ ਜੀ। ਦੇਖੋ ਮੇਰੇ ਸਾਰੇ ਸਨਮਾਨਯੋਗ ਆ, ਤੁਸੀਂ ਵੀ ਸਨਮਾਨਯੋਗ ਆ, ਪੰਨੂ ਸਾਹਿਬ ਵੀ ਸਨਮਾਨਯੋਗ ਆ। ਪੰਨੂ ਸਾਹਿਬ ਦਾ ਆਪਣਾ ਨਜ਼ਰੀਆ ਹੈ, ਮੇਰਾ ਆਪਣਾ ਨਜ਼ਰੀਆ ਹੈ। ਉਹਨਾਂ ਦੀ ਆਪਣੀ ਬੋਲਣ ਦੀ ਆਜ਼ਾਦੀ ਹੈ, ਮੇਰੀ ਆਪਣੀ ਬੋਲਣ ਦੀ ਆਜ਼ਾਦੀ ਹੈ। ਮੈਂ ਆਪਣੇ ਢੰਗ ਨਾਲ ਚੀਜ਼ਾਂ ਨੂੰ ਵੇਖਦਾ ਵਾਚਦਾ ਵਾਂ, ਉਹ ਆਪਣੇ ਢੰਗ ਨਾਲ ਦੇਖਦੇ ਵਾਚਦੇ ਹੋ ਸਕਦੇ। ਸਾਡਾ ਡਿਫਰੈਂਸ ਹੋ ਸਕਦਾ ਪਰ ਅਸੀਂ ਕਹਿ ਲਓ ਕਿ ਜਦੋਂ ਸਾਰੇ ਘੁੰਮ ਘੁਮਾ ਕੇ ਇੱਕ ਥਾਂ ਤੇ ਖਲੋਨੇ ਆ ਤਾਂ ਅਸੀਂ ਐਂਡ ਦੇ ਵਿੱਚ ਪੰਜਾਬੀ ਹੁੰਦੇ ਆ, ਤਾਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਆ। ਮੈਂ ਤਾਂ ਦੇਖੋ ਮੇਰੀ ਤਾਂ ਛੋਟੀ ਜੀ ਏਜ ਹੈ ਤੇ ਮੇਰਾ ਕੈਰੀਅਰ ਵੀ ਬੜਾ ਛੋਟਾ ਜਿਹਾ ਹੈ, ਪਰ ਮੇਰਾ ਯਤਨ ਹਮੇਸ਼ਾ ਰਿਹਾ ਕਿ ਚਲੋ ਛੋਟੇ ਲੋਕ ਆ, ਆਪਣੀ ਮਿੱਟੀ ਨਾਲ ਖਲੋਈਏ। ਤੀਜੀ ਚੌਥੀ ਸਰਕਾਰ ਆ ਗਈ ਹੈ, ਤੀਜਾ ਚੌਥਾ ਮੁੱਖ ਮੰਤਰੀ ਹੈ। ਮੈਂ ਤਾਂ ਇਸੇ ਤਰ੍ਹਾਂ ਹੀ ਸੋਚਦਾ ਕਿ ਜੇ ਕੋਈ ਚੰਗਾ ਕਹੂਗਾ, ਮੈਂ ਤਾਂ ਰਾਜ ਕਰਨਵੀਰ ਸਿੰਘ ਜਾਂ ਸਾਡੇ ਹੋਰ ਆਡੀਅנס ਦੇ ਵਿੱਚ ਲੋਕ ਹੋਣਗੇ, ਮੈਂ ਤਾਂ ਨਰਿੰਦਰ ਮੋਦੀ ਹੋਰੀ ਵੀ ਕੋਈ ਚੰਗਾ ਫੈਸਲਾ ਲੈਣ ਉਹਨਾਂ ਨੂੰ ਵੀ ਕਹਿ ਦਿੰਦਾ ਹੁੰਦਾ ਕਿ ਚੰਗਾ ਹੈ। ਤੇ ਜਿੱਥੇ ਕੋਈ ਬਈ ਮੈਨੂੰ ਗਲਤ ਲੱਗਦਾ ਬਈ ਘੱਟੋ ਘੱਟ ਮੇਰੇ ਨਜ਼ਰੀਏ ਤੋਂ, ਉੱਥੇ ਮੈਂ ਕਹਿ ਦਿੰਦਾ ਹਾਂ ਕੋਈ ਉਸ ਗੱਲ ਨੂੰ ਕਿਸ ਤਰ੍ਹਾਂ ਆਪਣੇ ਪਰਸਪੈਕਟਿਵ ਤੋਂ ਲੈ ਰਿਹਾ, ਮੈਂ ਉਹਦੇ ਲਈ ਜ਼ਿੰਮੇਵਾਰ ਹਾਂ ਜੀ। ਨਾਲੇ ਦੇਖੋ ਇੱਥੋਂ ਇਹ ਆ ਵੀ ਅਸੀਂ ਕਿਸੇ ਨੂੰ ਭਾਈ ਰੋਕਦੇ ਨਹੀਂ ਹੈ। ਹਰ ਇੱਕ ਦੀ ਆਪਣੀ ਬੋਲਣ ਦੀ, ਆਪਣੀ ਸੋਚਣ ਦੀ ਆਜ਼ਾਦੀ ਹੈ। ਬਿਲਕੁਲ ਇੱਥੇ ਤੁਸੀਂ ਪੰਜਾਬੀ ਰੇਡੀਓ USA ਨੂੰ ਘੱਟੋ ਘੱਟ ਗੱਲਾਂ ਦਾ ਗੋਲਡ ਮੈਡਲ ਜ਼ਰੂਰ ਦਿਓ। ਗੱਲਾਂ 'ਚ ਸਿੱਧਾ ਭਾਵੇਂ ਨਾ ਦਿਓ ਗੋਲਡ ਮੈਡਲ, ਕਿ ਦੇਖੋ ਇੱਥੇ ਸਾਡੀ ਕੰਟਰਾਡਿਕਸ਼ਨ ਆਪਣੀ ਟੀਮ 'ਚ ਹੈ। ਮਤਲਬ ਕਿ ਸਾਨੂੰ ਕੋਈ ਮੈਨੇਜਮੈਂਟ ਵੱਲੋਂ ਕੋਈ ਪ੍ਰੈਸ਼ਰ ਨਹੀਂ ਕੀਤਾ ਜਾਂਦਾ, ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਂਦਾ, ਪ੍ਰੈਸ਼ਰ ਨਹੀਂ ਪਾਇਆ ਜਾਂਦਾ ਕਿ ਨਹੀਂ ਤੂੰ ਇਸ ਲਾਈਨ ਨੂੰ ਟੋ ਕਰਨਾ ਹੈ, ਇਸ ਲਾਈਨ ਨੂੰ ਟੋ ਕਰਕੇ ਚੱਲੇਗਾ ਤਾਂ ਜੌਬ ਕਰ ਸਕਦਾ। ਨਹੀਂ, ਸਾਡੀ ਲਿਬਰਟੀ ਆ, ਅਸੀਂ ਖੁੱਲ ਕੇ ਬੋਲਦੇ ਹਾਂ। ਆਪੋ ਆਪਣੇ ਬੋਲਾਂ ਲਈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਜੀ ਜੀ ਬਿਲਕੁਲ ਬਿਲਕੁਲ ਜੀ। ਅਗਲੇ ਜਿਹੜੇ ਕਾਲਰ ਨੇ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਨਾਂ ਭਤੀਜਿਆਂ ਨੂੰ ਪਹਿਲਾਂ ਮੈਂ ਆਪਣਾ ਟੈਲੀਫੋਨ ਦੱਸਦਾ, ਫਿਰ ਮੈਂ ਆਪਣਾ ਟਾਈਮ ਦੱਸੂਗਾ ਤੇ ਫਿਰ ਨਹੀਂ ਸਿੱਧਾ ਸਵਾਲ ਪੁੱਛੋ ਜੀ ਢਿੱਲੋਂ ਜੀ, ਆਪਣੇ ਕੋਈ ਇੰਨਾ ਵਕਤ ਨਹੀਂ ਜੀ। ਮੇਰਾ ਕੋਈ ਸਵਾਲ ਨਹੀਂ। ਮਿੱਟੂ ਜੀ ਤੇ ਰਾਜ ਕਰਨਵੀਰ ਸਿੰਘ, ਤੁਹਾਨੂੰ ਦੋਨਾਂ ਨੂੰ ਇੱਕ ਟਿਪ ਦੇਣਾ ਮੰਗਦਾ। ਉਹ ਮੇਰਾ ਟਿਪ ਇਹ ਆ, ਮਿੱਟੂ ਜੀ 2 ਬੰਦੇ ਜਾਂ 3 ਬੰਦੇ ਨਾਲ ਲੈ ਕੇ ਇਹ ਜੋ ਯੂਨੀਵਰਸਿਟੀ ਤੇ ਆ, ਜੋ ਕੋਈ ਫਸਲਾਂ ਨੂੰ ਚੇਂਜ ਕਰ ਸਕਦੇ ਉਹ ਲੈ ਕੇ ਆਓ। ਇੰਡੀਆ ਤੋਂ ਲੈ ਕੇ ਇੱਥੇ ਦਾ ਖਰਚਾ, ਵਾਪਸ ਜਾਣੇ ਦਾ ਖਰਚਾ ਉਹ ਅਸੀਂ ਪੇ ਕਰਾਂਗੇ। ਮੈਂ ਨਹੀਂ, ਅਸੀਂ ਪੇ ਕਰਾਂਗੇ। ਤੇ ਆਉਣ ਵਾਲੇ ਟਾਈਮ ਤੇ, ਆਉਣ ਵਾਲੀ ਇਲੈਕਸ਼ਨ ਤੇ ਮੇਰਾ ਭਤੀਜਾ ਰਾਜ ਕਰਨਵੀਰ
ਬਣੇਗਾ। ਜਿਸ ਤਰ੍ਹਾਂ ਭਗਵੰਤ ਮਾਨ ਨੇ ਇੱਥੇ ਆਇਆ, ਇੱਥੇ ਆ ਕੇ ਹੁਣ ਦੇਖਿਆ, ਉੱਧਰ ਚਲੇ ਗਿਆ, ਪਰ ਹੁਣ ਭਗਵੰਤ ਮਾਨ ਦੀ ਮੈਂ ਹੁਣ ਇਹ ਗੱਲ ਦੱਸਦਾ, ਲੋਕਾਂ ਨੇ ਉਹਨੂੰ ਸ਼ੇਰ ਬਣਾਇਆ। ਸ਼ੇਰ ਰਹਿਣਾ ਜਾਂ ਨਹੀਂ ਰਹਿਣਾ ਉਹਦੇ ਵੱਸ ਦੀ ਗੱਲ ਵਾ। ਦੂਜਾ ਜੋ ਤੁਸੀਂ ਮਿਲਟਰੀ ਦਾ ਕਹਿੰਦੇ ਆ, ਮਿਲਟਰੀ ਦਾ ਵੈਰੀ ਗੁੱਡ ਵਾ। ਇਹਦਾ ਪਿਛੋਕੜ ਦੇਖੋ, ਇਹਦਾ ਪਿਛੋਕੜ ਦੇਖੋ। 18 ਤੋਂ ਲੈ ਕੇ 24-25 ਸਾਲ ਦੇ ਸਾਡੇ ਬੱਚੇ ਵਿਗੜਦੇ ਆ। ਉਹ ਟਾਈਮ ਉਹਨਾਂ ਦਾ ਮਿਲਟਰੀ ਲੰਘ ਜਾਏਗਾ, 30-35% ਮਿਲਟਰੀ ਦੀ ਹੋ ਜਾਵੇ, ਬਾਕੀ ਉਹ ਪ੍ਰਾਈਵੇਟ ਸਿਕਿਉਰਿਟੀ ਜੋ ਹੁੰਦੀ ਆ ਉਹਦੇ ਵੀ ਬਿਨਾਂ ਫਿੱਟ ਮਿਲਣਗੇ। ਓਕੇ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸੋ ਹੁਣ ਢਿੱਲੋਂ ਜੀ, ਇਹਦਾ ਮਤਲਬ ਇਹ ਆ ਵੀ ਆਰਮੀ ਲੋਕਾਂ ਦੇ ਲਈ ਉਹ ਹੁਣ ਇੱਕ ਏਦਾਂ ਦੀ ਚੀਜ਼ ਬਣਾ ਦਿੱਤੀ ਗਈ ਆ ਵੀ ਬਾਕੀਆਂ ਦੇ ਲਈ ਉਹ ਪੈਦਾ ਕਰੇ, ਵੀ ਰੁਜ਼ਗਾਰ ਪੈਦਾ ਕਰਨ ਵਾਲੀ ਜਿਹੜੀ ਉਹ ਸੰਸਥਾ ਬਣਾਉਣ ਲੱਗੇ ਆ। ਨਹੀਂ, ਬਿਲਕੁਲ ਨਹੀਂ। ਇੱਕ ਚੀਜ਼ ਹੈ, ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੀ ਵਰਦੀ ਅਲੱਗ ਹੋਏਗੀ, ਉਹਨਾਂ ਦੀ ਜੌਬ ਜਿਹੜੀ ਹੈ ਉਹ ਰੈਗੂਲਰ ਭਰਤੀ ਦੇ ਨਾਲ ਹੋਏਗੀ, ਤਾਂ ਕੀ ਉਹ ਹੀਣ ਭਾਵਨਾ ਨਹੀਂ ਮਹਿਸੂਸ ਕਰਨਗੇ? ਇੱਕ ਕੱਚਾ ਹੁੰਦਾ, ਇੱਕ ਪੱਕਾ ਹੁੰਦਾ। ਸੈਕੰਡ, ਕੀ ਉਹ ਜਜ਼ਬਾ ਰਹੇਗਾ ਮਰ ਮਿਟਣ ਦਾ? 4 ਸਾਲ ਬਾਅਦ ਪਤਾ ਕੀ ਗਾਰੰਟੀ ਰਹੇਗੀ ਕਿ ਉਹ ਆ ਕੇ ਸਾਰੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਧੀਆ ਜੀਵਨ ਜਿਉਣਗੇ? ਕੀ ਇਹ ਨਹੀਂ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਵਿਰੋਧੀ ਤਾਕਤਾਂ ਦੇ ਹੱਥੇ ਚੜ੍ਹਨ ਤੇ ਵਧੀਆ ਪੈਸਾ ਕਮਾਉਣ? ਹਨੀ ਟਰੈਪ ਤਾਂ ਇੱਥੇ ਆਉਂਦੇ ਹੀ ਅੱਗੇ ਸੁਰਖੀਆਂ 'ਚ। ਕੀ ਇਹ ਨਹੀਂ ਹੈ ਕਿ ਇੱਕ ਵਿਚਾਰਧਾਰਾ ਦੇ ਨਾਲ ਬ੍ਰੇਨ ਵਾਸ਼ ਕਰਕੇ ਕੱਲ ਨੂੰ ਜੇ ਕੋਈ ਗੱਲ ਹੁੰਦੀ ਹੈ ਤੇ ਉਹਨਾਂ ਲੋਕਾਂ ਦਾ ਇੱਕ ਘਾਣ ਕਰਨ ਦਾ ਰਸਤਾ ਸਾਫ਼ ਕਰਵਾ ਦਿੱਤਾ ਜਾਵੇ? ਔਰ ਕੀ ਇਹ ਨਹੀਂ ਹੈ ਕਿ ਕਾਰਪੋਰੇਟ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਸਾਧਨ ਨੇ ਉਹਨਾਂ ਤੇ ਕਾਬਜ਼ ਹੋ ਜਾਏਗਾ, ਔਰ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਜਿਹੜੀ ਇੱਕ ਪ੍ਰਾਈਵੇਟ ਮਿਲਟਰੀ ਚਾਹੀਦੀ ਹੈ, ਕਿ ਉਹ ਨਹੀਂ ਪੈਦਾ ਕੀਤੀ ਜਾ ਰਹੀ? ਇਹ ਤਾਂ ਸਵਾਲ ਬੜੇ ਨਿਕਲਣਗੇ ਸਰ। ਇੱਥੇ ਤਾਂ ਮਿੰਟੂ ਜੀ, ਅਜੇ ਪੁਰਾਣੇ ਜਿਹੜੇ ਫੌਜੀ ਆ 1 ਰੈਂਕ 1 ਪੈਨਸ਼ਨ ਦੇ ਲਈ ਜਦੋਜਹਿਦ ਦੇ ਵਿੱਚ ਲੱਗੇ ਹੋਏ ਆ। ਇਹ ਤੇ ਵਿਚਾਰੇ 9 ਰੈਂਕ 9 ਪੈਨਸ਼ਨ ਵਾਲੇ ਆ। ਇਹਨਾਂ ਦਾ ਕੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਵੀਕਾਰ ਨਹੀਂ ਕੀਤਾ। ਅਮਰਿੰਦਰ ਸਿੰਘ ਜਿਹੜਾ ਉਹਨਾਂ ਦਾ ਖਾਸ ਬੰਦਾ ਹੈ, ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਬਹੁਤ ਗਲਤ ਕਦਮ ਹੈ। ਸੋ ਇਹ ਕੀ 17 ਸਾਲ ਦੀ ਮਿਨੀਮਮ ਸਰਵਿਸ ਨੂੰ ਘਟਾ ਕੇ ਤੁਸੀਂ 4 ਸਾਲ ਦੇ ਵਿੱਚ ਕਰ ਰਹੇ, ਇਹ ਤਾਂ ਕੁਝ ਆ ਮਜ਼ਾਕ ਆ ਨਿਆਣਿਆਂ ਦੇ ਨਾਲ ਜਿਹੜੇ ਏਡੇ ਛੋਟੀ ਆ। ਤੁਸੀਂ ਚੜ੍ਹਦੀ ਉਮਰ ਦੇ ਵਿੱਚ ਮੁੰਡਿਆਂ ਨੂੰ ਬੇਰੁਜ਼ਗਾਰ ਕਰਕੇ ਜਿਹੜਾ ਉੱਥੇ ਬਾਹਰ ਛੱਡਣ ਲੱਗੇ ਆ, ਤੇ ਜਿੱਦਾਂ ਤੁਸੀਂ ਕਿਹਾ ਵੀ ਹੀਣ ਭਾਵਨਾ, ਫਰਸਟ੍ਰੇਸ਼ਨ, ਉਹ ਕਿਹੜੇ ਪਾਸੇ ਨੂੰ ਨਿਕਲ ਸਕਦੀ ਆ? ਸੋ ਉਹ ਇਹਨਾਂ ਨੂੰ ਇਸ ਚੀਜ਼ ਦਾ ਵੀ ਕੋਈ ਵਿਕਲਪ ਜਿਹੜਾ ਉਹ ਨਾਲ ਦੇ ਨਾਲ ਰੱਖਣਾ ਚਾਹੀਦਾ ਆ। ਸੋ ਹੁੱਬਾਂ ਮਾਰ ਕੇ ਉਸਦੇ ਫਾਇਦੇ ਤਾਂ ਜਿਹੜੇ ਗਿਣਾ ਰਹੇ ਆ, ਪਰ ਨਾਲ ਦੇ ਨਾਲ ਨੁਕਸਾਨ ਜਿਹੜਾ ਆ ਉਹ ਨਹੀਂ ਦੱਸ ਰਹੇ ਵੀ ਇਹਦਾ ਹੋਰ ਕੀ ਹੋ ਸਕਦਾ ਆ। ਦਵਿੰਦਰ ਗਰੇਵਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਪਿਛਲੇ ਸਮੇਂ ਦੇ ਵਿੱਚ ਪੀਟੀਸੀ ਚੈਨਲ ਤੇ ਜਿਹੜੇ ਇਲਜ਼ਾਮ ਆਇਆ ਸੀਗਾ, ਉਹਦੇ ਬਾਰੇ ਨਵੀਂ ਅਪਡੇਟ ਹੈ ਤਾਂ ਜ਼ਰੂਰ ਦੱਸੀ ਜਾਵੇ। ਉਹ ਜ਼ਮਾਨਤ ਹੋ ਗਈ ਸੀਗੀ ਜੀ, ਜਿਹੜੇ ਰਵਿੰਦਰ ਨਾਰਾਇਣ ਜੀ ਹੈ, ਜਿਹੜੇ ਅਰੈਸਟ ਹੋਏ ਸੀਗੇ ਇਸ ਮਾਮਲੇ ਦੇ ਵਿੱਚ, ਜਿਹੜੇ ਪੀਟੀਸੀ ਦੇ ਕਰਤਾ ਧਰਤਾ ਨੇ, ਉਹਨਾਂ ਦੀ ਬੇਲ ਹੋ ਗਈ ਆ। ਨੈਂਸੀ ਘੁੰਮਣ ਅਜੇ ਤੱਕ ਲੱਭੀ ਹੀ ਨਹੀਂ। ਬਸ ਇਹੋ ਅਪਡੇਟ ਹੈ। ਥੈਂਕ ਯੂ ਜੀ ਮਿੰਟੂ ਜੀ। ਚਲੋ ਇਸੇ ਦੇ ਉੱਤੇ ਮੈਂ ਪੁੱਛ ਲੈਣਾ ਵੀ ਜਿਹੜੇ ਜਥੇਦਾਰ ਹੋਣਾ ਨੇ ਪੀਟੀਸੀ ਦੇ ਵਿਕਲਪ ਦੇ ਵਿੱਚ ਸੋਚਿਆ ਸੀਗਾ ਵੀ ਜਿਹੜੇ ਕਹਿ ਰਹੇ ਸੀਗੇ ਵੀ ਆਪਾਂ ਸ਼ੁਰੂ ਕਰਨਾ ਚੈਨਲ, ਉਸ ਉੱਤੇ ਕੋਈ ਕਾਰਵਾਈ ਸ਼ੁਰੂ ਹੋਈ? ਨਹੀਂ, ਉਸ ਤੋਂ ਬਾਅਦ ਫਿਰ ਹਥਿਆਰਾਂ ਵਾਲਾ ਕੰਮ ਚੱਲ ਪਿਆ ਸੀਗਾ ਨਾ, ਵੀ ਹਥਿਆਰ ਰੱਖੋ, ਕੋਈ ਗੱਲ ਨਹੀਂ, ਚੈਨਲ 'ਚ ਗੁਰਬਾਣੀ ਦਾ ਟੈਲੀਕਾਸਟ ਬਾਅਦ 'ਚ ਕਰਾਂਗੇ। ਉਹ ਭੁੱਲ ਗਏ ਨੇ ਜਥੇਦਾਰ ਜੀ, ਏਦਾਂ ਹੀ ਕਰਦੇ ਆ ਨਾ। ਤੇ ਫਿਰ ਹਥਿਆਰਾਂ ਦਾ ਮਾਮਲਾ ਭੁੱਲ ਗਏ। ਸਾਡੇ ਵਰਗਿਆਂ ਨੇ ਕਿਹਾ ਜੀ ਕਿ ਲਾਇਸੈਂਸ ਅਪਲਾਈ ਕਰਨ ਤੇ 70,000 ਰੁਪਇਆ ਲੱਗਦਾ ਹੈ, ਇੱਕ ਮਾਤੜ ਸਿੱਖ ਕਿੱਥੋਂ ਲਿਆ? ਤਾਂ ਫਿਰ ਉਹਨਾਂ ਨੇ ਬਾਅਦ ਦੇ ਵਿੱਚ ਬਿਆਨ ਦੇ ਦਿੱਤਾ ਕਿ ਨਹੀਂ ਤੁਸੀਂ ਇਹ ਸਾਰਾ ਉਹਨਾਂ ਨੇ ਕਿਹਾ ਤਾਂ ਨਹੀਂ, ਪਰ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਕਜੁੱਟ ਹੋ ਜਾਓ। ਜਦ ਕਿ ਦੇਖੋ ਹੁਣ ਕਿਸ ਤਰ੍ਹਾਂ ਇੱਕ ਚੀਜ਼ ਨੂੰ ਛੱਡ ਕੇ ਅੱਗੇ ਤੁਰ ਜਾਂਦੇ ਆ। ਬਈ ਤੁਸੀਂ ਪਹਿਲਾਂ ਇਹ ਦੱਸੋ ਕਿ ਜਿਹੜੀ ਉਹ 11 ਮੈਂਬਰੀ ਕਮੇਟੀ ਬਣਾਈ ਸੀਗੀ, ਉਹਦਾ ਕੀ ਬਣਿਆ? ਹੁਣ ਕਹਿੰਦੇ ਕਿ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋ ਜਾਓ। ਇਕਜੁੱਟ ਤੋਂ ਭਾਵ ਕੀ ਹੈ ਕਿ ਬੀਬੀ ਕਮਲਦੀਪ ਨੂੰ ਵੋਟਾਂ ਪਾ ਦਿਓ, ਹੋਰ ਕੀ ਆ? ਨਹੀਂ, ਹੁਣ ਇਹਨਾਂ ਦੇ ਐਮਪੀ ਆਪਣੇ 2 ਹੈਗੇ ਹੀ ਆ ਨਾ, ਜਿੱਦਾਂ ਭਗਵੰਤ ਮਾਨ ਵੀ ਕਹਿੰਦਾ ਸੀਗਾ। ਨਹੀਂ ਰਾਜ ਕਰਨਵੀਰ ਸਿੰਘ ਜੀ, ਇਹ ਗੱਲਾਂ ਜਿਹੜੀਆਂ ਨੇ ਉਹ ਆਪਾਂ ਨੂੰ ਪਤਾ ਵਾ ਕਿ ਐਮਪੀ ਇੱਕ ਆਵਾਜ਼ ਚੁੱਕ ਸਕਦਾ ਹੈ। ਐਮਪੀ ਜੇਲ੍ਹ ਦੇ ਤਾਲੇ ਥੋੜੇ ਖੋਲ ਸਕਦਾ। ਤੁਹਾਨੂੰ ਆ ਕੇ ਮਿਲਦਾ ਸਾਪਲਾ, ਤੁਹਾਨੂੰ ਆ ਕੇ ਮਿਲਦਾ ਮੇਤਿਸ਼ਾ, ਤੁਹਾਨੂੰ ਆ ਕੇ ਮਿਲਦਾ ਸਿਰਸਾ। ਗੱਲਾਂ ਦੇਖੋ ਮੇਰੇ ਮੂੰਹ ਨਿਕਲ ਜਾਂਦੀਆਂ ਨੇ। ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਜਿਹੜੀ ਸਿੱਖ ਮੂਵਮੈਂਟ ਸੀ ਉਹਨੂੰ ਬਈ ਸਿਆਸੀ ਲੜਾਈ ਦਾ ਦਰਜਾ ਦੇ ਕੇ
ਤੇ ਸਾਰੇ ਕੇਸ ਫੋਲੋ ਜਿਹੜੇ ਬਲੈਕ ਲਿਸਟਡ ਨੇ ਉਹ ਵੀ ਤਾਂ ਇੱਕ ਤਰ੍ਹਾਂ ਜੇਲ੍ਹ ਹੀ ਕੱਟਣ ਡਏ ਨੇ। ਕੁਝ ਬੰਦੇ ਜਿਹੜੇ ਬਲੈਕ ਲਿਸਟ 'ਚ ਪਏ ਆ 35 ਸਾਲ 45 ਸਾਲ, ਹੋ ਸਕਦਾ ਕੋਈ ਸੁਣ ਲਿਆ ਹੋਵੇ, ਮਾਫ ਕਰਨਾ, ਉਹਨੂੰ ਠੇਸ ਪਹੁੰਚੇਗੀ ਯਾਦਾਂ 'ਚ। ਤੁਹਾਨੂੰ ਪਤਾ ਹੀ ਹੈ ਜਦੋਂ ਕੁਰਬਲ ਹੁੰਦੀ ਹੈ। ਅੱਛਾ, ਮਤਲਬ ਇਹ ਆ ਕਿ ਜਿਹੜੇ ਇੱਥੇ ਬੈਠੇ ਉਹ ਵੀ ਤੇ ਜੇਲ੍ਹ ਹੀ ਕੱਟ ਰਹੇ ਆ ਕਿ ਉਹ ਆਪਣੇ ਮਾਂ-ਬਾਪ ਜਾਂ ਆਪਣੀ ਜਨਮ ਭੂਮੀ ਉਹਨੂੰ ਵੇਖਣ ਤੋਂ ਵੀ ਵਿਰਵੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਜੇ ਇਹਨੂੰ ਸਿਆਸੀ ਲੜਾਈ ਤੁਸੀਂ ਐਲਾਨ ਕਰਵਾ ਲਵੋਗੇ ਤਾਂ ਫਿਰ ਸਰਕਾਰ ਕੋਲ ਵੀ ਇੱਕ ਆਪਸ਼ਨ ਹੋਏਗਾ, ਸਰਕਾਰ ਕੋਲ ਵੀ ਹਥਿਆਰ ਹੋਏਗਾ ਔਰ ਤੁਹਾਡੀ ਇੱਕ ਬਹੁਤ ਵੱਡੀ ਜਿੱਤ ਹੋਏਗੀ ਕੌਮ ਦੀ। ਨਹੀਂ ਤਾਂ ਤੁਰੇ ਫਿਰੋ। ਹਾਂ ਠੀਕ ਆ, ਹੁਣ ਤੁਸੀਂ ਦੇਖ ਲਓ ਜਗਤਾਰ ਸਿੰਘ ਹਵਾਰਾ ਆ ਗਿਆ ਸਪੋਰਟ ਤੇ ਸਿਮਰਨਜੀਤ ਸਿੰਘ ਮਾਨ ਦੇ, ਤੇ ਰਾਜੋਆਣਾ ਆ ਗਿਆ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਦੀ ਸਪੋਰਟ ਤੇ, ਦੋਨਾਂ ਨੇ ਸਪੋਰਟ ਕਰ ਦਿੱਤੀ। ਹੁਣ ਪੰਥ ਕਿੱਧਰ ਜਾਵੇ, ਇੱਕ ਨਵੀਂ ਦੁਬਦਾ। ਬਿਲਕੁਲ ਜੀ ਬਿਲਕੁਲ, ਪੰਥ ਨੂੰ ਤਾਂ ਇਹਨਾਂ ਨੇ ਡਿਵਾਈਡ ਕਰਤਾ। ਗਗਨਦੀਪ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਛੋਟੀਆਂ ਦੋ ਗੱਲਾਂ ਕਰਨੀਆਂ ਸੀ। ਪਹਿਲੀ ਗੱਲ ਪੁੱਛਣੀ ਸੀ ਈਡੀ ਬਾਰੇ, ਵੀ ਈਡੀ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਕਰਦੀ ਆ, ਕੋਈ ਵੀ ਲਾ ਲਓ ਹਨਾ, ਕਿਸੇ ਦੀ ਵੀ ਲਾ ਲਓ ਭਾਵੇਂ, ਤੇ ਉਹ ਜਦੋਂ ਸਰਕਾਰ ਬਦਲ ਜਾਂਦੀ ਆ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਨਾਲ ਦੀ ਨਾਲ ਬਦਲ ਜਾਂਦੀ ਆ। ਵੀ ਕਿਉਂ ਇਹ ਰਿਸਪੋਂਸੀਬਲ ਨਹੀਂ ਹੋ ਸਕਦੇ ਵੀ ਜਿਹੜਾ ਬੰਦਾ ਜਦੋਂ ਵੀ ਕਿਸੇ ਚੀਜ਼ ਨੂੰ ਇਨਵੈਸਟੀਗੇਟ ਕਰਦਾ ਤੇ ਜੋ ਬਾਅਦ ਚੋਂ ਆਪ ਹੀ ਉਹਨੂੰ ਕਲੀਨ ਚਿੱਟ ਦਿੰਦੀ ਆ ਵੀ ਜਿਹੜੇ ਬੰਦੇ ਨੇ ਕੀਤੀ, ਜਿਹੜੇ ਆਫਿਸਰ ਨੇ ਕੀਤੀ ਆ, ਉਹ ਰਿਸਪੋਂਸੀਬਲ ਹੋਣਾ ਚਾਹੀਦਾ ਵੀ ਹਾਂ ਇਸ ਬੰਦੇ ਨੇ ਕੀਤੀ ਸੀ, ਆ ਉਹਦੇ ਤੇ ਲੱਗੇ ਇਲਜ਼ਾਮ ਆ, ਪਰ ਬਾਅਦ ਚੋਂ ਆਪ ਹੀ ਕਹਿੰਦੇ ਨਹੀਂ ਜੀ ਇਹ ਤਾਂ ਸਹੀ ਆ। ਹੈਲੋ, ਈਡੀ ਏਦਾਂ ਨਹੀਂ ਕਰਦੀ, ਈਡੀ ਤਾਂ ਏਦਾਂ ਨਹੀਂ ਕਰਦੀ, ਈਡੀ ਘੱਟ ਕਰਦੀ ਹੈ, ਸਾਡੀ ਵਿਜੀਲੈਂਸ ਜ਼ਿਆਦਾ ਕਰਦੀ ਹੈ। ਪਹਿਲਾਂ ਬਾਦਲਾਂ ਤੇ ਮੁਕੱਦਮਾ ਬਣਾਉਂਦੀ ਹੈ, ਬਾਦਲ ਸੱਤਾ ਚ ਆਉਂਦੇ ਆ, ਦੋਵੇਂ ਪਿਓ ਪੁੱਤਾਂ ਨੂੰ ਅੰਦਰ ਕਰਨ ਵਾਲੀ ਵਿਜੀਲੈਂਸ ਜਦੋਂ ਸੱਤਾ ਚ ਆਉਂਦੇ ਜਾ ਕੇ ਹੱਥ ਜੋੜ ਕੇ ਕਹਿੰਦੀ ਹੈ ਕਿ ਨਿਰਮੋਹੀ ਹੋ ਗਈ ਸੀ ਜਨਾਬ, ਬਾਕੀ ਸਭ ਕੁਝ ਸੂਤ ਆ, ਇਹਨਾਂ ਦਾ ਕੋਈ ਕਸੂਰ ਨਹੀਂ। ਅੱਛਾ, ਫਿਰ ਅਮਰਿੰਦਰ ਸਿੰਘ ਤੇ ਹੁੰਦਾ ਤੇ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੇ ਮਾਮਲੇ ਹੁੰਦੇ ਉਹਦੇ ਜਾ ਕੇ ਫਿਰ ਖਲੋ ਜਾਂਦੀ ਜਦੋਂ ਅਮਰਿੰਦਰ ਸਿੰਘ ਪਾਵਰ ਚ ਹੁੰਦਾ ਕਿ ਮੇਥੋਂ ਗਲਤੀ ਹੋ ਗਈ ਸੀ। ਤੁਸੀਂ ਈਡੀ ਨੂੰ ਕਹਿੰਦੇ ਹੋ, ਇੱਥੇ ਤੇ ਵਿਜੀਲੈਂਸ ਦੀ ਸੂਤ ਆਉਣ ਡਈ। ਕੋਈ ਵੀ ਇਸ ਤਰ੍ਹਾਂ ਦੀ ਏਜੰਸੀ ਆ ਉਹਦੀ ਇੱਕ ਵਰਤੋਂ ਹੁੰਦੀ ਹੈ ਇੰਡੀਆ 'ਚ ਸਰ, ਮੈਂ ਲਿਟਰਲੀ ਕਹਿੰਦਾ ਹੁੰਦੀ ਹੈ ਇੱਕ ਵਰਤੋਂ, ਪਰ ਈਡੀ ਦਾ ਮਸਲਾ ਜਿਹੜਾ ਉਹ ਵਿਜੀਲੈਂਸ ਦੀ ਵਰਤੋਂ ਦੇ ਨਾਲ ਥੋੜਾ ਘੱਟ ਹੋਏਗਾ, ਜ਼ਿਆਦਾ ਨਹੀਂ ਹੈ। ਕਿਉਂ? ਕਿਉਂਕਿ ਈਡੀ ਦਾ ਮਸਲਾ ਜਿਹੜਾ, ਈਡੀ ਉਦੋਂ ਇਨਵੋਲਵ ਹੁੰਦੀ ਆ ਜਦੋਂ ਇੱਕ ਤਾਂ FIR ਆਲਰੇਡੀ ਹੁੰਦੀ ਆ ਤੇ ਦੂਸਰਾ ਇਹ ਆ ਕਿ ਜਿਹੜਾ ਲੈਣ ਦੇਣ ਇੰਟਰਨੈਸ਼ਨਲ ਲੈਵਲ ਦਾ ਹੋਏਗਾ, ਅਦਰਵਾਈਜ਼ ਨਹੀਂ। ਜਦ ਕਿ ਵਿਜੀਲੈਂਸ ਤਾਂ ਛੋਟੇ ਮੁਕੱਦਮਿਆਂ 'ਚ ਵੀ ਇਨਵੋਲਵ ਆ। ਦੇਖਿਆ ਨਾ ਤੁਸੀਂ, ਇੱਕ ਸਾਧੂ ਚੁੱਕਿਆ ਪਿਛਲੇ ਦਿਨ, ਤੇ ਜੇ ਮੰਨ ਲਓ ਕਾਂਗਰਸ ਦੀ ਸਰਕਾਰ ਆ ਗਈ ਤੇ ਕੀ ਸਾਧੂ ਦੇ ਖਿਲਾਫ ਇਹ ਖੜੇ ਰਹਿਣਗੇ? ਤੁਸੀਂ ਆਪ ਸੋਚ ਕੇ ਦੇਖੋ, ਇਮੇਜਿਨ ਕਰਕੇ ਦੇਖ ਲਓ। ਜੀ ਹਾਂਜੀ ਭਾਜੀ, ਦੂਜੀ ਛੋਟੀ ਜਿਹੀ ਗੱਲ ਇਹ ਪੁੱਛਣੀ ਸੀ, ਜਿਹੜੀ ਆ ਅਗਨੀਵੀਰ ਵਾਲੇ ਕਹਿੰਦੇ ਆ ਵੀ ਤੁਸੀਂ ਇਹੋ ਜਿਹਾ ਫਿਰ ਹੋਰ ਕਾਨੂੰਨ ਬਣਾਓ ਵੀ ਕੋਈ ਵੀ ਜਿਹੜਾ MLA ਜਾਂ MP ਬਣਦਾ ਉਹ ਵੀ 5 ਸਾਲਾਂ ਲਈ ਬਣੂਗਾ, ਉਹਦੇ ਲਈ ਵੀ ਕੋਈ ਪੈਨਸ਼ਨ ਨਹੀਂ ਹੋਊਗੀ, ਉਹਦੀ ਵੀ ਕੋਈ ਮਤਲਬ ਹੋਊਗੀ ਨਹੀਂ, ਮੈਡੀਕਲ ਜਾਂ ਉਹਨਾਂ ਦਾ ਕੁਛ ਫ੍ਰੀ ਨਹੀਂ ਹੋਊਗਾ। ਵੀ ਜਿਹੜਾ ਬੰਦਾ ਦੇਸ਼ ਲਈ 17-18 ਸਾਲ ਲਾ ਲਓ, 20 ਸਾਲ ਜਿੰਨਾ ਚਿਰ ਵੀ ਨੌਕਰੀ ਕਰਦਾ, ਸੇਵਾ ਕਰਦਾ, ਉਸ ਬੰਦੇ ਨੂੰ ਕੁਛ ਵੀ ਨਹੀਂ। ਤੇ ਜਿਹੜੇ ਬੰਦੇ 5 ਸਾਲ ਰਹਿ ਕੇ ਵੀ ਦੁੱਗਣਾ ਪੈਸਾ ਕਮਾ ਜਾਂਦੇ ਆ ਉਹਨਾਂ ਨੂੰ ਸਾਰਾ ਕੁਛ ਹੀ ਦੇ ਦਿੰਦੇ। ਨਾਲੇ ਫਿਰ ਆਪਾਂ ਇਹਨਾਂ ਨੂੰ ਵੀ ਸਦਨਵੀਰ ਕਹਿ ਦਾਂਗੇ ਵੀ ਸਦਨਵੀਰਾਂ ਨੂੰ ਹੀ। ਨਹੀਂ ਸਰ, ਮਾਫ ਕਰਨਾ ਮੈਂ ਤੁਹਾਨੂੰ ਟੋਕ ਰਿਹਾ, ਦਫਾ ਕਰੋ ਇਹਨਾਂ ਨਾਲ ਕੰਪੇਅਰ ਕਰਨਾ। ਤੁਸੀਂ ਇੱਕ ਜਵਾਨ ਨੂੰ ਇਹਨਾਂ ਨਾਲ ਕੰਪੇਅਰ ਕਰੋਗੇ, ਸਾਡੀ ਇਹ ਤੁਲਨਾ ਹੀ ਗਲਤ ਹੈ। ਇਹਨਾਂ ਦੇ ਨਾਲ ਜੇ ਅਸੀਂ ਤੁਲਨਾ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਇੱਕ ਜਵਾਬ ਦੀ ਤੁਲਨਾ ਦੀ ਤੋਹੀਨ ਹੈ ਇਹ। ਸਾਨੂੰ ਇਹ ਚਾਹੀਦਾ ਕਿ ਜੇ ਤੁਸੀਂ ਏਦਾਂ ਕਰਨਾ ਵੀ ਹੈ ਫਰਕ ਕਰੋ। ਜੇ ਤੁਸੀਂ ਪੈਨਸ਼ਨ, ਕਿਉਂਕਿ ਮਸਲਾ ਜਿਹੜਾ ਬੇਸਿਕਲੀ ਦੀ ਜੜ ਸਮਝੋ, ਸਾਡਾ ਟੋਟਲ ਬਜਟ ਜਿਹੜਾ ਇਸ ਸਾਲ ਦਾ ਹੈਗਾ ਉਹ ਹੈਗਾ 5.25 ਲੱਖ ਕਰੋੜ, 1.25 ਲੱਖ ਕਰੋੜ ਜਾਂਦਾ ਇਕੱਲਾ ਪੈਨਸ਼ਨ 'ਚ। ਇਹ ਪੈਨਸ਼ਨ ਦਾ ਬਚਾ ਰਹੇ ਨੇ ਕਿ ਮਤਲਬ ਕਿ ਜੋ ਉਤਲਾ ਦੇ ਵੀ ਦੇਈਏ 25,000 ਕਰੋੜ ਤੇ ਲੱਖ ਕਰੋੜ ਰੁਪਇਆ ਬਚਾ ਲਈਏ, ਜਾਂ ਮਤਲਬ ਕਿ ਇੰਨਾ ਬਚਾ ਲਈਏ, ਉਹ ਠੀਕ ਆ। ਤੁਸੀਂ ਉਹਦੇ ਲਈ ਇੱਕ ਵੱਖਰੀ ਕੋਈ ਪਾਲਿਸੀ ਹੋਰ ਬਣਾ ਸਕਦੇ ਹੋ, ਕੁਝ ਹੋਰ ਨਵਾਂ ਲਿਖ ਸਕਦੇ ਹੋ, ਜਾਂ ਮਤਲਬ ਕਿ ਆਪਣੀ ਜਿਹੜੀ ਕਮਾਈ ਆ ਹੋਰ ਵਧਾ ਸਕਦੇ ਹੋ, ਕੁਝ ਵੀ ਹੈ। ਪਰੰਤੂ ਜਿਹੜੀ ਗੱਲ ਹੈਗੀ ਆ ਨਾ ਕਿ ਇਹ ਮਤਲਬ 4 ਸਾਲ ਵਾਲੀ, ਇਹਨਾਂ ਦੇ ਨਾਲ ਤੁਲਨਾ ਕਰਨ ਦੀ ਬਜਾਏ ਇਹ ਹੋਣਾ ਚਾਹੀਦਾ ਕਿ ਤੁਸੀਂ 10 ਸਾਲ ਦੀ ਸਰਵਿਸ ਮਿਨੀਮਮ ਕਰ ਦਿਓ ਤੇ ਰਿਟਾਇਰਮੈਂਟ ਤੇ ਉਹਨੂੰ 25 ਲੱਖ ਰੁਪਇਆ ਮਿਨੀਮਮ ਕਰ ਦਿਓ। ਜੇ ਉਹ ਡਿਸੇਬਲ ਹੁੰਦਾ ਤਾਂ ਉਹਨੂੰ ਕਰੋੜ ਕਰ ਦਿਓ, ਜੇ ਉਹ ਸ਼ਹੀਦ ਹੁੰਦਾ ਤੇ 2 ਕਰੋੜ ਕਰ ਦਿਓ ਲੰਮ ਸਮ। ਤਾਂ ਮੇਰੇ ਖਿਆਲ ਦੇ ਨਾਲ ਇਹਦੇ ਨਾਲ ਕੀ ਹੈ ਕਿ
ਇੱਕ ਤਾਂ ਜ਼ਿਆਦਾ ਨੌਕਰੀ ਦੇ ਮੌਕੇ ਆਉਣਗੇ, ਦੂਸਰਾ ਕਿ ਸੋਸ਼ਲ ਸਿਕਿਉਰਿਟੀ ਜਿਹੜੀ ਕਾਇਮ ਰਹੇ। ਇਹਨਾਂ ਦੀ ਛੱਡੋ ਤੁਲਨਾ, ਇਹ ਤੇ ਇੱਕ ਦਿਨ ਵੀ ਮੈਂਬਰ ਪਾਰਲੀਮੈਂਟ ਜਿਹੜਾ ਰਹਿ ਗਿਆ ਉਹਦੀ ਪੈਨਸ਼ਨ ਲੱਗ ਜੂਗੀ। ਇਹ ਕਾਨੂੰਨ ਹੈ, ਇੱਕ ਦਿਨ ਵੀ ਕੋਈ ਮੈਂਬਰ ਪਾਰਲੀਮੈਂਟ ਰਹਿ ਗਿਆ ਤਾਂ ਉਹਦੀ ਪੈਨਸ਼ਨ ਲੱਗ ਜੂਗੀ। ਸੁਖਬੀਰ ਸਿੰਘ ਬਾਦਲ ਨੇ ਕੀ ਕੀਤਾ, ਕਿੰਨੀ ਵਾਰੀ ਅਸਤੀਫੇ ਦਿੱਤੇ, ਇਧਰੋਂ ਵੀ ਦੇ ਕੇ ਉਧਰੋਂ ਵੀ ਦੇ ਕੇ, ਇਧਰੋਂ ਵੀ ਉਹ ਐ ਹੋ ਗਿਆ। ਸੋ ਇਹਨਾਂ ਦੀ ਤੁਲਨਾ ਇੱਕ ਜਵਾਨ ਦੇ ਨਾਲ ਕਰਨੀ ਹੀ ਮੇਰੇ ਖਿਆਲ ਦੇ ਨਾਲ ਸਹੀ ਨਹੀਂ ਹੈ। ਜਵਾਨ ਦੀ ਦੇਖੋ, ਜਵਾਨ ਦੀ ਇੱਕ ਕਹਿ ਭਾਵਨਾ ਤਾਂ ਵੱਖਰੀ ਹੁੰਦੀ ਹੈ ਦੇਸ਼ ਪ੍ਰਤੀ, ਪਰ ਮੈਂ ਕਿਉਂਕਿ ਮੇਰਾ ਪਿੰਡ ਇੱਕ ਅਜਿਹਾ ਪਿੰਡ ਹੈ, ਮੈਂ ਮਾਣ ਕਰਦਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਦਾ। ਸਧਾਰਨ ਪਿੰਡ ਆ ਸਾਡਾ, ਛੋਟਾ ਜਿਹਾ ਪਿੰਡ ਆ ਸਾਡਾ, ਤੇ ਇੱਥੋਂ ਜਦੋਂ ਵੀ ਕੋਈ ਬੈਚ ਨਿਕਲਦਾ ਉਹਦੇ ਚ ਇਸ ਜ਼ਿਲ੍ਹੇ ਚ ਘੱਟੋ ਘੱਟ 7.5 ਤੋਂ ਜ਼ਿਆਦਾ ਹੁੰਦੇ। ਤੇ ਮੈਂ ਦੇਖਿਆ, ਮਾਫ ਕਰਨਾ, ਮੇਰੇ ਦੋਸਤ ਨੇ, ਉਹ ਅਜ਼ੀਜ਼ ਦੋਸਤ ਨੇ, ਭੇਡਾਂ ਦਾ ਕੰਮ ਹੈ ਉਹਨਾਂ ਦਾ, ਭੇਡਾਂ ਦਾ ਕੰਮ ਹੈ। ਜਿਸ ਦਿਨ ਮੁੰਡਾ ਭਰਤੀ ਹੋਇਆ ਸੀ, ਸਾਡੇ ਉਸ ਯਾਰ ਦੀ ਮੁੱਛ ਦਾ ਵੱਟ ਤਾਂ ਆਉਂਦਾ ਸੀ ਵਰਪਨਾ, ਕਹਿੰਦਾ ਮੁੰਡਾ ਭਰਤੀ ਹੋ ਗਿਆ, ਸਾਰੀ ਉਮਰ ਦੀਆਂ ਰੋਟੀਆਂ, ਔਰ ਤੀਜੇ ਸਾਲ ਉਹਨੇ ਕੋਠੀ ਸਟਾਰਟ ਕਰਤੀ। ਭੇਡਾਂ, ਇੱਕ ਮਤਲਬ ਕਿ ਭੇਡਾਂ ਦੇ ਕੰਮ ਕਰਨ ਵਾਲੇ, ਭੇਡਾਂ ਚਾਰਨ ਵਾਲੇ। ਤਾਂ ਜਿਹੜੀ ਉਹ ਸੋਸ਼ਲ ਸਿਕਿਉਰਿਟੀ ਆ, ਮੇਨ ਗੱਲ ਇਹ ਆ ਕਿ ਜੇ ਇੱਕ ਐਮਪੀ ਇੱਕ ਦਿਨ ਵੀ ਰਹਿੰਦਾ ਹੈ ਤਾਂ ਉਹਦੀ ਇੱਕ ਸੋਸ਼ਲ ਸਿਕਿਉਰਿਟੀ ਹੈ ਪੈਨਸ਼ਨ ਦੀ। ਤਾਂ ਇਹ ਜਿਹੜੇ ਬੰਦੇ ਆ ਜਿਹੜੇ ਜਾਨ ਦਾ ਤੇ ਲਾਉਣਗੇ, ਜਾਨ ਕੀ ਬਾਜ਼ੀ ਲਾਉਣਗੇ, ਇਹਨਾਂ ਦੀ ਸੋਸ਼ਲ ਸਿਕਿਉਰਿਟੀ ਹੋਣੀ ਚਾਹੀਦੀ। ਜੀ ਜੀ ਬਿਲਕੁਲ। ਜੇ ਪੈਨਸ਼ਨਾਂ ਹੀ ਬਚਾਉਣੀਆਂ ਤਾਂ ਮਿੰਟੂ ਜੀ ਸੈਂਟਰ ਦੀਆਂ ਕਿੰਨੇ EMPLOYE ਆ, ਉਹ ਜਿਹੜੇ ਰਿਟਾਇਰਡ ਬੰਦੇ WhatsApp ਤੇ ਜ਼ਹਿਰ ਉਗਲ ਰਹੇ ਆ, ਉਹਨਾਂ ਨੂੰ ਤਾਂ ਪੈਨਸ਼ਨਾਂ ਮਿਲੀ ਜਾਂਦੀਆਂ ਆ, ਉਹ ਤਾਂ ਇਹਨਾਂ ਨੂੰ ਭੜਕਾਈ ਜਾਂਦੇ ਆ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਆ। ਇਹ ਮੁੰਡਿਆਂ ਨੂੰ ਜਿਹੜਾ ਮਰਵਾਉਣ ਨੂੰ ਅੱਗੇ ਹੋਏ ਪਏ। ਜੀ ਬੂਟਾ ਸਿੰਘ ਜੀ। ਹਾਂਜੀ, ਰਾਜਕਰਨਵੀਰ ਜੀ ਤੇ ਮਿੰਟੂ ਗੁਰਸਰੀਆ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਗੁਰੂ ਫਤਿਹ। ਅੱਛਾ ਜੀ, ਮੇਰਾ ਤਾਂ ਇਹੀ ਸੀਗਾ ਵੀ ਆ ਤੁਸੀਂ ਹੁਣ ਐਡ ਕਰ ਹੀ ਦਿੱਤਾ ਵੀ ਜਿਹੜਾ ਭਾਈ ਇਹਨਾਂ ਨੂੰ ਇੰਨੇ ਪੈਸੇ ਮਿਲਣੇ ਚਾਹੀਦੇ ਆ। ਤੇ ਦੂਜਾ ਨੰਬਰ ਇਹ ਆ ਜੀ, ਇਹਦੇ ਚ ਡਾਊਟ ਆ ਨਾ ਜਿਹੜਾ ਇਹ ਆ ਵੀ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਤੇ ਇਹਨਾਂ ਨੂੰ ਮਾਰਨ ਤੇ ਮਰਾਉਣ ਵਾਸਤੇ ਹੀ ਰੱਖਣਾ ਹੈ। ਤੇ ਇਹਨਾਂ ਨੂੰ ਇਹ ਚੀਜ਼ਾਂ ਤੇ ਰੱਖਣਾ ਤੇ ਮਿਨੋਰਟੀਆਂ ਦੇ ਉਲਟ ਯੂਜ਼ ਕਰਨਾ। ਇਹਨੇ ਜਿਹੜੀ ਫੌਜ ਤਿਆਰ ਕਰ ਰਹੇ ਨਾ ਵੀ ਉਹਨਾਂ ਨੂੰ ਉੱਥੇ ਟ੍ਰੇਨਿੰਗ ਦਵਾ ਲਈਏ ਸਰਕਾਰੀ ਪੱਕੀ। ਆ ਚੱਕਰ ਆ ਮੇਰਾ, ਤਾਂ ਇਹ ਡਾਊਟ ਆ, ਇਹ ਕਲੀਅਰ ਕਰ ਦਿਓ ਜੇ ਬਸ ਇਸੇ ਜੀ। ਤੇ ਦੂਜਾ ਤਾਂ ਤੁਸੀਂ ਕਹਿ ਦਿੱਤਾ ਵੀ ਪਏ ਉਹਨੂੰ। ਨਹੀਂ ਛੱਡੋ, ਉਹ ਤਾਂ ਚਲੋ ਮੈਂ ਕਹਿ ਦਿੱਤਾ ਕਿ ਕੱਲ ਨੂੰ ਇੱਕ ਵਿਸ਼ੇਸ਼ ਵਿਚਾਰਧਾਰਾ ਦਾ ਪਾਣ ਚਾੜ ਕੇ ਬ੍ਰੇਨ ਵਾਸ਼ ਕਰਕੇ ਇਹਨਾਂ ਨੂੰ ਉਹਨਾਂ ਦੇ ਖਿਲਾਫ ਉਤਾਰਿਆ ਜਾ ਸਕਦਾ ਘੱਟ ਗਿਣਤੀਆਂ ਦੇ, ਮੈਂ ਕਹਿ ਦਿੱਤਾ। ਸੈਕੰਡ ਚੀਜ਼ ਹੋਰ ਵੀ ਆ, ਜਿਸ ਤਰ੍ਹਾਂ ਤੁਸੀਂ ਦੇਖੋਗੇ ਕੌਮਾਂਤਰੀ ਪੱਧਰ ਤੇ ਮਹਿੰਗਾਈ ਵੱਧ ਰਹੀ ਆ, ਜਿਉਣਾ ਮਹਿੰਗਾ ਹੋ ਰਿਹਾ, ਸਟੇਟਾਂ ਦੇ ਵਿੱਚ ਬੇਚੈਨੀ ਵੱਧ ਰਹੀ ਆ, ਕੱਲ ਨੂੰ ਸਿਵਲ ਵਾਰ ਹੋ ਜਾਂਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸਦਾ, ਮੈਂ ਨਾ ਟਾਈਮ ਨਹੀਂ ਲਾਉਣਾ ਚਾਹੁੰਦਾ ਮੈਂ, ਕਿਉਂਕਿ ਗੱਲਾਂ ਰਿਪੀਟ ਹੋ ਜਾਂਦੀਆਂ ਨੇ। ਜਦੋਂ ਗੋਰਿਆਂ ਨੇ ਸੈਕੰਡ ਵਰਲਡ ਵਾਰ ਦੇ ਵਿੱਚ ਬੰਦੇ ਭਰਤੀ ਕੀਤੇ ਸਨ, ਮੇਰੇ ਖਿਆਲ ਦੇ ਨਾਲ 25 ਲੱਖ ਭਰਤੀ ਸੀ ਆਪਣੇ ਇੰਡੀਆ ਚ, ਉਹਨਾਂ ਨੇ 4-5 ਲੱਖ ਰੱਖਿਆ ਸੀਗਾ, ਬਾਕੀ ਸਾਰਾ ਹੀ ਵਾਪਸ ਕਰਤਾ ਸੀਗਾ। ਠੀਕ ਹੈ ਜੀ। ਉਹਦੇ ਚ ਨੱਥੂਰਾਮ ਗੋਡਸੇ ਵੀ ਇੱਕ ਸੀਗਾ। ਇਹਨਾਂ ਬੇਸ਼ਰਮਾਂ ਨੂੰ ਕੋਈ ਪਤਾ ਹੀ ਨਹੀਂ ਇਸ ਚੀਜ਼ ਦਾ। ਨੱਥੂਰਾਮ ਗੋਡਸੇ ਇੱਕ ਸੀਗਾ, ਉਹਦਾ ਭਰਾ ਵੀ ਉਸ ਫੌਜ ਚੋਂ ਕੱਢਿਆ ਹੋਇਆ ਸੀਗਾ। ਇਹਨਾਂ ਨੂੰ ਇੱਕ ਬੰਦੂਕ ਮਿਲੀ ਸੀ, ਨਰੈਣ ਆਪਟੇ ਤੇ ਨੱਥੂਰਾਮ ਗੋਡਸੇ ਉਸ ਫੌਜ ਦਾ ਹਿੱਸਾ ਸਨ। ਜਦ ਇਹ ਗੱਲ ਵਿਨਾਇਕ ਆਪਟੇ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਤੀਜਾ, ਉਹਨੂੰ ਪਤਾ ਲੱਗਿਆ ਤਾਂ ਉਹਨਾਂ ਬੰਦੂਕ ਨਾ ਮੋੜਿਓ, ਇਹਨਾਂ ਨੇ ਨੱਪ ਦਿੱਤੀ। ਮਹਾਤਮਾ ਗਾਂਧੀ ਨੂੰ ਮਾਰਨ ਵਾਸਤੇ ਜਿਹੜਾ ਪਹਿਲਾ ਅਟੈਂਪਟ ਹੋਇਆ ਉਸ ਬੰਦੂਕ ਨਾਲ ਹੋਇਆ ਸੀ, ਪਰ ਉਸ ਬੰਦੂਕ ਨੂੰ ਜ਼ਰ ਲੱਗ ਗਈ ਸੀ। ਇਤਿਹਾਸਕ ਫੈਕਟ ਹੈ ਇਹ, ਇਤਿਹਾਸਕ ਫੈਕਟ ਹੈ। ਔਰ ਜਿਹੜੀ ਵੱਡਾ ਟੁੱਕੀ ਹੋਈ ਆ ਵੰਡ ਵੇਲੇ, ਉਹਦੇ ਬਾਰੇ ਵੀ ਇਤਿਹਾਸਕਾਰ ਕੁਝ ਕਹਿੰਦੇ ਨੇ, ਕੁਝ ਕੁ ਇਤਿਹਾਸਕਾਰ, ਕਿ ਬਹੁਤ ਵੱਡੇ ਪੱਧਰ ਤੇ ਉਹਨਾਂ ਲੋਕਾਂ ਨੇ ਜ਼ਿਆਦਾ ਵੱਡਾ ਖੋਈ ਕੀਤੀ ਆ ਜਿਹੜੇ ਲੋਕ ਇਸ ਤਰ੍ਹਾਂ ਦੀ ਟ੍ਰੇਨਿੰਗ ਯਾਫਤਾ ਸਨ। ਸੋ ਜੇ ਮੰਨ ਲਓ ਕੱਲ ਨੂੰ ਕੋਈ ਖਾਨਾ ਜੰਗੀ ਹੋ ਜਾਂਦੀ ਆ, ਕੋਈ ਇਨਸਰਜੈਂਸੀ ਕਿਤੇ ਫੈਲ ਜਾਂਦੀ ਆ, ਇਸ ਤਰ੍ਹਾਂ ਦੇ ਲੋਕ ਜਿਹੜੇ ਕਿ ਉਸ ਟਾਈਮ ਸ਼ਾਇਦ ਹੋ ਸਕਦਾ ਬੇਰੁਜ਼ਗਾਰ ਹੋਣ, ਉਹ ਫਿਰ ਕਿਸ ਰਾਹ ਤੋਂ ਲੱਗੇ। ਤੇ ਬੜੇ ਵੱਡੇ ਸਵਾਲ ਨੇ ਭਾਜੀ, ਬਹੁਤ ਸੈਂਸਿਟਿਵ ਡਿਬੇਟ ਹੈ। ਜੀ ਜੀ ਜੀ। ਆਪਣੇ ਅਗਲੇ ਕਾਲਰ ਨੇ ਸੇਵਾ ਸਿੰਘ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ, ਸਵਾਲ ਪਹਿਲਾ ਨੰਬਰ ਦਾ ਸਵਾਲ ਹੈਗਾ
ਉਹ ਰਵਨੀਤ ਨਾਲ ਰਾਣੀ ਨਹੀਂ ਜਿਹੜੀ ਮਹਾਰਾਸ਼ਟਰ ਵਾਲੀ ਜਿਹੜੀ ਕਹਿੰਦੀ ਮੈਂ ਪੜ੍ਹਨਾ ਹੈਗਾ ਆ ਹਨੂਮਾਨ ਚਾਲੀਸਾ। ਹਾਂਜੀ ਨਵਨੀਤ ਸਾਡੇ ਦੇਸ਼ ਦਾ, ਹਾਂਜੀ ਉਹਦਾ ਰਾਣੇ, ਉਹਦਾ ਨਾਮ ਨਵਨੀਤ ਰਾਣੇ ਸ਼ਾਇਦ। ਜੀ ਜੀ। ਅੱਛਾ, ਉਹ ਮੇਰਾ ਸਵਾਲ ਆ ਮਿੰਟੂ ਭਾਈ, ਉਹ ਨਾ ਸਾਡੇ ਦੇਸ਼ ਦਾ ਪ੍ਰੈਜ਼ੀਡੈਂਟ ਦਾ ਮੰਦਰ ਵਿੱਚ ਜਾ ਕੇ ਪ੍ਰੇਅਰ ਨਹੀਂ ਕਰ ਸਕਦਾ, ਉਹ ਸੜਕ ਦੇ ਉੱਤੇ ਜਾ ਕੇ ਕਹਿੰਦੀ ਮੈਂ ਪੜ੍ਹਨਾ ਹੈਗਾ ਆ ਹਨੂਮਾਨ ਚਾਲੀਸਾ। ਉਹ ਇਹ ਕਿਉਂ ਨਹੀਂ ਕਹਿੰਦੀ ਵੀ ਸਾਨੂੰ ਮੰਦਿਰਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ? ਦੂਜੀ ਗੱਲ ਹੈਗੀ ਆ, ਜਿਹੜੇ ਹੁਣ ਲਾਰੈਂਸ ਬਿਸ਼ਨੋਈ ਕੋਲੋਂ ਪੁੱਛਗਿੱਛ ਹੋ ਰਹੀ ਆ, ਉਹ ਅੰਬੀਆਂ ਵਾਲੀ ਵੀ, ਸੰਜੀਵ ਅੰਬੀਆਂ ਵਾਲੀ ਵੀ ਪੁੱਛਗਿੱਛ ਕਰ ਰਹੇ ਉਹਦੇ ਕੋਲੋਂ ਕਿ ਨਹੀਂ ਕਰ ਰਹੇ? ਬਸ ਇਹੀ ਪੁੱਛਣਾ ਹੈ। ਧੰਨਵਾਦ। ਨਹੀਂ ਦੇਖੋ, ਨੰਗਲ ਅੰਬੀਆਂ ਦੇ ਤਾਂ ਸ਼ੂਟਰ ਜਿਹੜੇ ਫੜ ਲਏ ਸੀ ਇਹਨਾਂ ਨੇ ਤਕਰੀਬਨ। ਹਾਂ, ਪਰ ਮੁੱਖ ਸਾਜ਼ਿਸ਼ ਕਰਤਾ ਉਹ ਥੋੜੇ ਫੋਰਨਰ ਨੇ। NRI ਅੱਜ ਕੱਲ ਸਪਾਰੀਆਂ ਵੀ ਦੇਣ ਲੱਗ ਗਏ ਆ ਨਾ ਸੁੱਖ ਨਾਲ। ਇਹ ਵੀ ਤਰੱਕੀ ਆ। ਤੇ ਦੂਜਾ ਸਵਾਲ ਕਿਹੜਾ ਸੀ ਇਹਨਾਂ ਦਾ? ਨਵਨੀਤ ਰਾਣਾ ਨੂੰ ਲੈ ਕੇ ਸੀਗਾ। ਨਾ ਦੇਖੋ, ਉਹ ਤਾਂ ਬੜੀ ਪੁਰਾਣੀ ਕਹਾਣੀ ਹੈ ਭਾਜੀ। ਉਹਨਾਂ ਦੀ ਤਸੱਲੀ ਕਰਾਈ ਉਹ ਤੋਂ ਠਾਕਰੇ ਹੋਰਾਂ ਨੇ। ਵੇਖਿਆ ਤੁਸੀਂ ਸ਼ਾਇਦ ਕਿ ਦੋਵੇਂ ਰੋਂਦੇ ਸੀ, ਭੁੱਬਾ ਮਾਰ ਕੇ। ਥਾਣੇ ਬੰਦ ਕਰਤਾ ਸੀ ਉਹਨਾਂ ਨੂੰ, ਕੇਸ ਕੀਤਾ ਦਰਜ, ਉਹਨਾਂ ਦੀ ਤਾਂ ਕਰਾਤੀ ਤਸੱਲੀ। ਤੇ ਦੂਜੀ ਗੱਲ ਤੁਹਾਨੂੰ ਹੋਰ ਦੱਸਾਂ, ਜਿਹੜੀ ਨਵਨੀਤ ਆ ਨਾ, ਇਹ ਕੁੜੀ, ਇਹ ਆਪਣੀ ਪੰਜਾਬੀ ਯੂਨੀਵਰਸਿਟੀ ਦੀ ਪਾਸ ਆਊਟ ਹੈ, ਪਟਿਆਲੇ ਦੀ ਹੈ ਜੀ ਜੀ। ਤੇ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਪੰਜਾਬੀ ਆ। ਕੁਛ ਮੇਰੇ ਖਿਆਲ ਦੇ ਨਾਲ ਇੱਕ ਦੁੱਕਾ ਫਿਲਮਾਂ 'ਚ ਵੀ ਕੰਮ ਕੀਤਾ ਵਾ। ਸੋ ਉਹ ਤਾਂ ਪੁਰਾਣੀਆਂ ਗੱਲਾਂ ਨੇ। ਇਹ ਦੇਖੋ, ਮੈਂ ਸਮਝਦਾ ਕਿ ਪਤਾ ਨਹੀਂ ਕਿਉਂ ਇਹਨਾਂ ਦੀਆਂ ਜ਼ਰੂਰਤਾਂ ਨੇ, ਜਾਂ ਪੜ੍ਹ ਲਿਖ ਕੇ ਬੇਵਕੂਫ ਨੇ। ਸਾਨੂੰ ਲੋੜ, ਠੀਕ ਹੈ, ਮਜ਼ਹਬ, ਧਰਮ, ਅਕਾਦਤ, ਇਹ ਸਾਰਾ ਕੁਛ ਪਰਸਨਲ ਮਸਲਾ ਹੈ ਸਾਡਾ। ਅਸੀਂ ਇਹਦੇ 'ਚ ਪਾਬੰਦ ਰਹੀਏ, ਅਸੀਂ ਇਹਦੇ 'ਚ ਪੂਰੇ ਮਤਲਬ ਕਿ ਤਕੜੇ ਰਹੀਏ, ਵਧੀਆ ਗੱਲ ਹੈ। ਪਰੰਤੂ ਆ ਜਿਹੜਾ ਕੰਮ ਚੱਲ ਪਿਆ ਇੱਥੇ, ਉਦਾਸ ਹੁੰਨੇ ਅਸੀਂ, ਸਾਡੇ ਬੱਚਿਆਂ ਦਾ ਕੀ ਬਣੇਗਾ? ਅਸੀਂ ਹੁਣ ਤੋਂ ਮਿੰਨਤਾਂ ਕਰਨ ਡਏ ਆ। ਮੇਰਾ ਬੱਚਾ 9-10 ਸਾਲ ਦਾ ਹੈ। ਸੱਚ ਜਾਣਿਓ, ਮੈਂ ਆਪਣੇ ਜਜ਼ਬਾਤਾਂ ਨੂੰ ਕਹਿ ਰਿਹਾ। ਮੈਂ ਹੁਣ ਤੋਂ ਮਿੰਨਤਾਂ ਕਰਦਾ ਪਿਆ ਕਿ ਯਾਰ ਇਹਨੂੰ ਕੱਢ ਲਿਓ, ਜੇ ਕੱਲ ਨੂੰ ਕਿ ਸਾਨੂੰ ਕੁਝ ਹੋ ਗਿਆ ਨਾ, ਇਹਨੂੰ ਇੱਥੋਂ ਕੱਢ ਲਿਓ। ਤਾਂ ਤੁਸੀਂ ਸੋਚ ਲਓ ਕਿ ਅਸੀਂ ਕਿਉਂ ਕਹਿ ਰਹੇ ਹਾਂ। ਅਸੀਂ ਇਹਨਾਂ ਲੋਕਾਂ ਕਰਕੇ ਕਹਿ ਰਹੇ ਹਾਂ। ਜੀ। ਫੌਜੀ ਦੀ ਕੁੜੀ ਸੀ ਜੀ, ਜਿੱਦਾਂ ਤੁਸੀਂ ਕਿਹਾ ਵੀ ਪੰਜਾਬ ਦਾ ਓਰੀਜਨ ਜਿਹੜਾ ਇਸ ਦਾ। ਹਾਂਜੀ, ਆਰਮੀ ਮੈਨ ਦੀ ਕੁੜੀ ਸੀਗੀ ਨਵਨੀਤ ਜੀ। ਇੱਥੋਂ ਇਹਨੇ ਕੀਤੀ ਹੈ, ਡਿਗਰੀ ਕੀਤੀ ਹੈ ਇੱਥੋਂ ਪੰਜਾਬੀ ਯੂਨੀਵਰਸਿਟੀ 'ਚ। ਕਰ ਲਓ ਸਰਚ। ਕਾਂਗਰਸ ਵੱਲੋਂ ਵੀ ਪਹਿਲਾਂ ਲੜੀ ਸੀਗੀ, ਉਹਨੇ ਸ਼ੁਰੂਆਤ ਕੀਤੀ ਸੀ 2014 'ਚ, ਹਾਰ ਗਈ ਸੀ। ਹਾਂਜੀ, ਹਾਰ ਗਈ ਸੀਗੀ, ਬਹੁਤ ਬੁਰੀ ਤਰ੍ਹਾਂ। ਸੋ ਇਦਾਂ ਦੇ ਲੋਕ ਨੇ, ਤੇ ਫਿਰ ਬਾਅਦ ਦੇ ਵਿੱਚ ਉਧਰਲੇ ਪਾਸੇ ਜਾ ਕੇ ਐਸਾ ਹੁਲੀਆ ਬਦਲਦੇ ਨੇ, ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਮਾਰਦੇ ਨੇ, ਕਰਦੇ ਨੇ ਵੀ ਰਹਿ ਰੱਬ ਦਾ ਨਾਂ। ਸੋ ਦੇਖੋ ਅੱਗੇ ਕੀ ਬਣਦਾ। ਤੇ ਮਿੰਟੂ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।